ਅਪਡੇਟ ਫਾਰਮਿੰਗ ਦੇ ਨਾਲ ਗੱਲਾਂ ਬਾਤਾਂ, ਐਗਰੀਕਲਚਰ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇਹ ਸਾਂਝੀ ਸੱਥ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਰੈਜ਼ਨੋ ਸਟੇਟ ਤੋਂ ਜਿਹੜੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਜ਼ਨੋ ਦਾ ਕੈਂਪਸ ਆ, ਉੱਥੋਂ ਡਾਕਟਰ ਰਣਜੀਤ ਰਿਆੜ ਜੀ ਜੁੜ ਚੁੱਕੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਵੀ ਦੱਸ ਜਾਈਏ, ਬਹੁਤ ਵਾਰੀ ਆਪਣੇ ਨਾਲ ਇਹ ਜੁੜੇ ਨੇ ਵੱਖ-ਵੱਖ ਹੋਰ ਇਸ਼ੂਜ਼ ਦੇ ਉੱਤੇ, ਮੁੱਦਿਆਂ ਦੇ ਉੱਤੇ, ਖੇਤੀਬਾੜੀ ਦੇ ਨਾਲ ਸੰਬੰਧਿਤ, ਕਵਰ ਕ੍ਰੌਪਸ ਦੇ ਨਾਲ ਅਤੇ ਹੋਰ ਜਿਹੜੀ ਚਾਹੇ ਘਰੇਲੂ ਬਗੀਚੀ ਆ ਜਾਂ ਕਮਰਸ਼ੀਅਲ ਫਾਰਮਿੰਗ ਆ, ਉਸ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਇਹਨਾਂ ਨੇ ਜਿਹੜੀਆਂ ਕੀਤੀਆਂ ਆ। ਰਿਸਰਚ ਦੇ ਨਾਲ ਜਿਹੜੀ ਪੜ੍ਹਾਈ ਆ ਉਹ ਇੱਥੇ ਉਹ ਕਰਵਾ ਰਹੇ ਨੇ ਲੰਮੇ ਅਰਸੇ ਤੋਂ। ਅਤੇ ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਡਾਕਟਰ ਰਿਆੜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਤੁਸੀਂ ਇਸ ਟਾਈਮ ਸਾਨੂੰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ, YouTube Facebook ਦੇ ਉੱਤੇ ਵੀ ਨਾਲ ਜਿਹੜੇ ਉਹ ਦੇਖ ਰਹੇ ਹਾਂ। ਅਤੇ ਅੱਜ ਡਾਕਟਰ ਰਿਆੜ ਆਪਾਂ ਗੱਲਾਂ ਬਾਤਾਂ ਕਰਨੀਆਂ ਆ ਕੈਲੀਫੋਰਨੀਆ ਦੀ ਜਿਹੜੀ ਧਰਤੀ ਆ, ਜ਼ਮੀਨ ਆ, ਉਸ ਦੇ ਬਾਰੇ। ਰੀਸੈਂਟਲੀ ਕਾਫੀ ਜਿਹੜਾ ਉਹ ਮੀਂਹ ਪਿਆ, ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਸੋਇਲ ਦੇ ਹਮੇਸ਼ਾ ਹੀ ਜਿਹੜੇ ਉਹ ਰਹਿੰਦੇ ਆ। ਜੇ ਮੀਂਹ ਤੋਂ ਪਹਿਲਾਂ ਦੀ ਗੱਲ ਕਰਦੇ ਜਾਈਏ ਜਾਂ ਉੱਦਾਂ ਵੀ ਆ, ਕੈਲੀਫੋਰਨੀਆ ਦੀ ਸੋਇਲ ਦਾ, ਜ਼ਮੀਨ ਦਾ ਕੀ ਮੇਨ ਆਪਾਂ ਦੇਖਦੇ ਹਾਂ ਵੀ ਉਹਦੀ ਬਣਤਰ ਕਿੱਦਾਂ ਦੀ ਆ ਅਤੇ ਕੀ ਉਹਦੇ ਨਾਲ ਰਿਲੇਟਡ ਇਸ਼ੂਜ਼ ਨੇ? ਹਾਂਜੀ, ਮੈਂ ਕੈਲੀਫੋਰਨੀਆ ਦੀ ਮਿੱਟੀ ਦੀ ਗੱਲ ਕਰਨ ਤੋਂ ਪਹਿਲਾਂ ਦੇ ਸਾਰੇ ਕਿਸਾਨ ਗਰੋਅਰਸ ਨੇ ਜਿਹੜੇ ਆਪਣੇ ਏਰੀਏ ਦੇ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵਧਾਈ ਦਊਂਗਾ ਕਿ ਇੰਨਾ ਮੀਂਹ ਪਿਆ ਆ ਅਤੇ ਕੁਛ ਕਹਿ ਲਓ ਹੌਸਲਾ ਹੋਇਆ ਹੋਊਗਾ ਸਾਰਿਆਂ ਨੂੰ ਵੀ ਰੱਬ ਨੇ ਮੀਂਹ ਪਾਇਆ ਅਤੇ ਪਾਣੀ ਆਇਆ ਅਤੇ ਚਲੋ ਕਿਤੇ ਫਲੱਡਿੰਗ ਹੋਈ ਆ, ਲੋਕਲਾਈਜ਼ ਨੁਕਸਾਨ ਵੀ ਹੋਏ ਆ। ਸੋ ਉਹਨਾਂ ਨਾਲ ਹਮਦਰਦੀ ਵੀ ਆ ਅਤੇ ਇਹ ਚਲੋ ਸਿੱਕੇ ਦੇ ਦੋਨੇ ਪਹਿਲੂ ਨੇ ਜੀ। ਅਤੇ ਬਾਕੀ ਕੈਲੀਫੋਰਨੀਆ ਦੀ ਜਿਹੜੀ ਮਿੱਟੀ ਆ, ਇਹ ਮਰੀਨ ਓਰੀਜਨ ਦੀ ਆ ਜੀ। ਇਹ ਕਿਸੇ ਸਮੇਂ ਸਮੁੰਦਰ ਸੀ। ਜਿਹੜਾ ਸੈਂਟਰਲ ਵੈਲੀ ਸੋਇਲਸ ਆ, ਇਹ ਕਿਸੇ ਸਮੇਂ ਖਾਰੇ ਪਾਣੀ ਦੇ ਥੱਲੇ ਸੀਗੀਆਂ। ਸੋ ਪੰਜਾਬ ਦੀ ਜਿਹੜੀ ਮਿੱਟੀ ਹੈ, ਦਰਿਆਈ ਮਿੱਟੀ ਆ, ਇਹ ਉੱਥੇ ਇੱਦਾਂ ਦਾ ਆਮ ਤੌਰ 'ਤੇ ਕੋਈ ਐਡਾ ਇਸ਼ੂ ਹੈ ਨਹੀਂ ਗਾ। ਪਰ ਇੱਥੇ ਜਿਹੜੀ ਇਹ ਮਿੱਟੀ ਹੈ, ਕਿਉਂਕਿ ਸਮੁੰਦਰੀ ਪਾਣੀ ਦੇ ਨਾਲ ਬਣੀ ਆ ਜਾਂ ਉਪਜੀ ਆ, ਉਹਦੇ ਕਰਕੇ ਇੱਥੇ ਇਨਹੈਰੈਂਟਲੀ ਸਾਲਟ ਦੇ ਲੈਵਲ ਜਿਹੜੇ ਆ ਉਹ ਸੋਇਲ ਦੇ ਵਿੱਚ ਕੁਛ ਖਾਸ ਏਰੀਆ, ਜਿੱਦਾਂ ਵੈਸਟ ਸਾਈਡ ਆ ਆਫ ਸੈਨ ਹੁਆਕੀਨ ਵੈਲੀ, 5 ਪੁਆਇੰਟਸ ਏਰੀਆ, ਉੱਧਰ ਉੱਦਾਂ ਵੀ ਸੈਲਿਨਿਟੀ ਜਿਹੜੀ ਆ ਉਹਦੀ ਜ਼ਿਆਦਾ ਪ੍ਰੋਬਲਮ ਹੈ। ਅਤੇ ਇਹ ਸਾਲਟਸ ਜਿਹੜੇ ਇਕੱਲੇ ਮਿੱਟੀ 'ਚ ਨਹੀਂ, ਜਿਹੜਾ ਮਿੱਟੀ ਥੱਲੇ ਪਾਣੀ ਆ ਉਹਦੇ ਵਿੱਚ ਵੀ ਹੁੰਦੇ ਆ। ਠੀਕ ਹੈ। ਸੋ ਜੇ ਤੁਸੀਂ ਉਹ ਥੱਲੇ ਵਾਲਾ ਪਾਣੀ ਕੱਢ ਕੇ ਬੋਰ ਨਾਲ, ਵੈਲ ਨਾਲ ਯੂਜ਼ ਕਰਦੇ ਜੇ, ਅਤੇ ਉਹ ਤੁਸੀਂ ਇਕੱਲਾ ਪਾਣੀ ਨਹੀਂ ਲਿਆ ਰਹੇ, ਨਾਲ ਥੱਲਿਓਂ ਲੂਣ ਅਤੇ ਹੋਰ ਉਹੋ ਜਿਹੀਆਂ ਸਾਲਟਸ ਜਿਹੜੇ ਆ ਉਹ ਵੀ ਨਾਲ ਲਿਆ ਕੇ ਅਤੇ ਆਪਣੀ ਮਿੱਟੀ ਦੇ ਵਿੱਚ ਡਿਪੋਜ਼ਿਟ ਕਰ ਰਹੇ ਜੇ। ਓਵਰ ਟਾਈਮ ਸੈਲਿਨਿਟੀ ਜਿਹੜੀ ਆ ਉਹ ਵੱਧਦੀ ਜਾਂਦੀ ਆ। ਠੀਕ ਹੈ, ਠੀਕ ਹੈ। ਸੋ ਇਹ ਲਾਈਕ ਨਾਰਥ ਕੈਲੀਫੋਰਨੀਆ ਦੇ ਵਿੱਚ ਵੀ ਸੇਮ ਹੀ ਸਥਿਤੀ ਹੈ ਸੋਇਲ ਦੀ, ਜਾਂ ਉੱਥੇ ਥੋੜ੍ਹੀ ਡਿਫਰੈਂਟ ਹੈ? ਉੱਥੇ ਉੱਧਰ ਇੰਨੀ ਪ੍ਰੋਬਲਮੈਟਿਕ ਨਹੀਂ ਹੈਗੀ। ਠੀਕ ਹੈ। ਪਰ ਕਿਉਂਕਿ ਇੰਟਾਇਰ ਜਿਹੜੀ ਸੈਂਟਰਲ ਵੈਲੀ ਆ, ਜਾਂ ਈਵਨ ਇੰਪੀਰੀਅਲ ਵੈਲੀ ਵੀ ਆ, ਜਾਂ ਸਾਲਟਨ ਸੀ ਆ, ਇਹ ਸਾਰੀਆਂ ਮਰੀਨ ਬੋਡੀਜ਼ ਤੋਂ ਡਿਵੈਲਪ ਹੋਏ ਆ। ਓਕੇ। ਸੋ ਇੱਥੇ ਇਨਹੈਰੈਂਟਲੀ ਸਾਲਟ ਕੰਟੈਂਟ ਜਿਹੜਾ ਆ ਉਹ ਜ਼ਿਆਦਾ ਆ। ਪਰ ਜੇ ਤੁਸੀਂ ਪਾਣੀ ਚੰਗਾ ਯੂਜ਼ ਕਰਦੇ ਜੇ, ਜਿੱਦਾਂ ਇੱਥੇ ਦਰਿਆਵਾਂ ਦਾ ਪਾਣੀ ਹੈ, ਉਹਦੇ ਵਿੱਚ ਸਾਲਟ ਬਹੁਤ ਘੱਟ ਹੁੰਦਾ ਆ। ਪਰ ਜੇ ਤੁਸੀਂ ਸਾਲ ਦਰ ਸਾਲ, ਜਿੱਦਾਂ ਇੱਥੇ ਹੁਣ ਪਿਛਲੇ 70 ਸਾਲਾਂ ਤੋਂ ਨਹਿਰਾਂ ਚੱਲ ਰਹੀਆਂ ਅਤੇ ਪਾਣੀ ਆ ਰਿਹਾ, ਬਹੁਤ ਥੋੜ੍ਹਾ ਵੀ ਸਾਲਟ ਉਹਦੇ ਵਿੱਚ ਆਉਂਦਾ ਨਾ ਜਦੋਂ, ਅਤੇ ਓਵਰ ਟਾਈਮ ਉਹ ਵੀ ਬਿਲਡ ਅਪ ਹੁੰਦਾ ਰਹਿੰਦਾ। ਮੈਂ ਅੱਗੇ ਐਕਸਪਲੇਨ ਕਰੂੰਗਾ ਵੀ ਕਿਉਂ ਹੁੰਦਾ ਆ। ਠੀਕ ਹੈ। ਸੋ ਇਹ ਜਿਹੜੀ ਸੈਲਿਨਿਟੀ ਦਾ ਜਿਹੜਾ ਖਾਰਾਪਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ, ਇਹ ਇੱਕ ਜਿਹੜੀ ਵੱਡਾ ਇਸ਼ੂ ਆ, ਜੇ ਪਾਣੀ 'ਚ ਵੀ ਆ ਅਤੇ ਸੋਇਲ ਦੇ ਵਿੱਚ ਵੀ ਆ, ਅਤੇ ਇਵੈਂਚੁਅਲੀ ਫਸਲਾਂ 'ਤੇ ਇਸ ਦਾ ਜਿਹੜਾ ਕਾਫੀ ਨੁਕਸਾਨ, ਉਹਨੂੰ ਅਮੈਂਡ ਕਰਨ ਲਈ ਬਹੁਤ ਕੁਛ ਕਰਨਾ ਪੈਂਦਾ ਜੀ। ਸਾਲਟ ਜਾਂ ਲੂਣ ਜਿਹੜਾ ਆ, ਆਪਾਂ ਵੀ ਜੇ ਲੂਣ ਵਾਲਾ ਪਾਣੀ ਜ਼ਿਆਦਾ ਪੀ ਲਈਏ ਤਾਂ ਸਾਨੂੰ ਵੀ ਪ੍ਰੋਬਲਮ ਕਰੂਗਾ। ਸਹੀ ਗੱਲ ਹੈ। ਸੋ ਇੱਦਾਂ ਹੀ ਬੂਟੇ ਜਿਹੜੇ ਆ ਜਾਂ ਫਸਲਾਂ ਨੇ ਜਿਹੜੀਆਂ, ਉਹਨਾਂ ਦੀ ਵੀ ਸੈਲਿਨਿਟੀ ਟੋਲਰੈਂਸ ਦੀ ਇੱਕ ਰੇਂਜ ਆ। ਕਈ ਫਸਲਾਂ ਨੇ ਜਿਹੜੀਆਂ ਕਾਫੀ ਸੈਲਿਨਿਟੀ ਨੂੰ ਟੋਲਰੇਟ ਕਰ ਲੈਂਦੀਆਂ, ਕਾਫੀ ਹੱਦ ਤੱਕ ਸੈਲਿਨਿਟੀ ਨੂੰ ਟੋਲਰੇਟ ਕਰਕੇ ਬਿਨਾਂ ਕੁਛ ਇੱਕ ਖਾਸ ਲੈਵਲ ਤੱਕ ਕੋਈ ਉਹਨਾਂ ਦੇ ਝਾੜ ਦੇ ਉੱਤੇ ਬੁਰਾ ਅਸਰ ਨਹੀਂ ਪੈਂਦਾ। ਕਈ ਫਸਲਾਂ ਇੱਦਾਂ ਦੀਆਂ ਕਿ ਉਹ ਜ਼ਿਆਦਾ ਸੈਲਿਨਿਟੀ ਟੋਲਰੇਟ ਕਰ ਹੀ ਨਹੀਂ ਸਕਦੀਆਂ, ਅਤੇ ਇਹਨੂੰ ਮਿਲਣ ਦੇ ਵੀ ਵੱਖਰੇ ਵੱਖਰੇ ਤਰੀਕੇ ਆ। ਸੋਲਿਊਸ਼ਨ 'ਚ ਮਿਲਣ ਦਾ ਤਰੀਕਾ ਵੱਖਰਾ ਆ। ਮਿੱਟੀ ਦੇ ਵਿੱਚ ਜਨਰਲੀ ਆਪਾਂ ਇਹਨੂੰ ਇਲੈਕਟ੍ਰੀਕਲ ਕੰਡਕਟੀਵਿਟੀ, ਜਾਂ ਪਾਣੀ ਵਿੱਚ ਵੀ ਆਪਾਂ ਇਹਨੂੰ ਇਲੈਕਟ੍ਰੀਕਲ ਕੰਡਕਟੀਵਿਟੀ ਨਾਲ ਮਿਲਦੇ ਆ। ਸੋ ਜੇ 2 ਡੈਸੀਸੀਮਨਸ ਤੋਂ ਉੱਪਰ ਆ, ਅਤੇ ਕਈ ਫਸਲਾਂ ਜਿਹੜੀਆਂ ਸੈਂਸਿਟਿਵ ਨੇ, ਉਹਨਾਂ ਦਾ ਝਾੜ ਘਟਣਾ ਸ਼ੁਰੂ ਹੋ ਜਾਂਦਾ ਆ। ਠੀਕ ਹੈ। ਬਦਾਮ ਆ ਜਿੱਦਾਂ, ਉਹ ਇੱਕ ਸੈਂਸਿਟਿਵ ਫਸਲ ਆ ਸੈਲਿਨਿਟੀ ਨੂੰ ਲੈ ਕੇ। ਸੋ ਜਿੱਥੇ ਤੁਹਾਡੀ ਮਿੱਟੀ ਲੂਣ ਵਾਲੀ ਆ ਜਾਂ ਸੇਲੀਨ ਆ, ਅਤੇ ਜਾਂ ਜੇ ਤੁਹਾਡਾ ਪਾਣੀ ਖਾਰਾ ਆ, ਅਤੇ ਉਹ ਜਾਂ ਤਾਂ ਉਹਨੂੰ ਬਲੈਂਡ ਕਰਕੇ ਵਰਤਿਆ ਜਾਵੇ, ਅਤੇ ਜਾਂ ਆਲਟਰਨੇਟ ਕੀਤਾ ਜਾਵੇ, ਤਾਂ ਕਿ ਸੋਇਲ ਦੇ ਵਿੱਚ ਜਿਹੜੇ ਸਾਲਟਸ ਆ ਉਹ ਜ਼ਿਆਦਾ ਬਿਲਡ ਅਪ ਨਾ ਹੋਣ,
ਨਹੀਂ ਤੇ ਕਿਉਂਕਿ ਲੰਮੇ ਸਮੇਂ ਦੀ ਫਸਲ ਆ, ਤੇ ਜੇ ਲੰਮਾ ਸਮਾਂ ਤੁਸੀਂ ਉਹ ਕੰਮ ਹੀ ਕਰੀ ਗਏ ਤੇ ਸਾਲਟ ਡਿਪੋਜ਼ਿਟਸ ਵੱਧਦੇ ਗਏ, ਕੰਸਨਟ੍ਰੇਸ਼ਨ ਸਾਲਟਸ ਦੀ ਮਿੱਟੀ ਦੇ ਵਿੱਚ ਵੱਧਦੀ ਗਈ ਤੇ ਫਸਲ ਦੇ ਝਾੜ ਦੇ ਉੱਤੇ ਮਾੜਾ ਅਸਰ ਪਊਗਾ। ਉਹਦੇ ਕੰਪੈਰੇਟਿਵਲੀ ਪਿਸਟੈਸ਼ੀਓ ਆ, ਪਿਸਤਾ ਆ ਜਿਹੜਾ, ਉਹ ਕਾਫੀ ਹੱਦ ਤੱਕ ਜ਼ਿਆਦਾ ਸੈਲਿਨਿਟੀ ਜਿਹੜੀ ਆ ਉਹ ਟੋਲਰੇਟ ਕਰ ਲੈਂਦਾ ਹੈ। ਇੱਦਾਂ ਅਲਫਾਲਫਾ ਆ, ਉਹਦੀ ਵੀ ਸੈਲਿਨਿਟੀ ਟੋਲਰੈਂਸ ਮੰਨੀ ਜਾਂਦੀ ਆ। ਕਾਟਨ ਆ, ਉਹ 7 ਡੈਸੀਸੀਮਲ ਤੱਕ ਟੋਲਰੇਟ ਕਰ ਲੈਂਦਾ ਹੈ। ਉਸ ਤੋਂ ਬਾਅਦ 'ਚ ਉਹਦਾ ਝਾੜ ਘਟਣਾ ਸ਼ੁਰੂ ਹੁੰਦਾ ਆ। ਠੀਕ ਹੈ। ਤੇ ਜ਼ਰੂਰੀ ਇਹ ਨਹੀਂ ਗਾ ਵੀ ਇੱਕ ਫਸਲ ਆ ਤੇ ਉਹਦੀਆਂ ਸਾਰੀਆਂ ਵਰਾਇਟੀਜ਼ ਦੀ ਸੈਲਿਨਿਟੀ ਟੋਲਰੈਂਸ ਬਰਾਬਰ ਹੋਊਗੀ। ਇੱਕ ਫਸਲ ਦੇ ਵਿੱਚ ਜਿੱਦਾਂ ਕਣਕ ਆ, ਕਣਕ ਦੀਆਂ ਕਈ ਵਰਾਇਟੀਜ਼ ਜਿਹੜੀਆਂ ਉਹ ਸਾਲਟ ਟੋਲਰੈਂਟ ਬਿਲਕੁਲ ਨਹੀਂ ਹੈਗੀਆਂ, ਸਾਲਟ ਸੈਂਸਿਟਿਵ ਨੇ। ਉਹਨਾਂ ਦਾ ਸੈਲਿਨਿਟੀ ਕੰਡੀਸ਼ਨ ਦੇ ਵਿੱਚ ਬਿਲਕੁਲ ਗਰੋਥ ਨਹੀਂ ਹੁੰਦੀ, ਫਸਲ ਮਾਰ ਹੁੰਦੀ ਪੂਰੀ ਤਰ੍ਹਾਂ। ਕਈ ਵਰਾਇਟੀਜ਼ ਇੱਦਾਂ ਦੀਆਂ ਵੀ ਜਿਹੜਾ ਥੋੜਾ ਬਹੁਤਾ ਝਾੜ ਫਿਰ ਵੀ ਦੇ ਜਾਂਦੀਆਂ, ਜੇ ਉਹਨਾਂ ਵਿੱਚ ਜੈਨੇਟਿਕ ਲੈਵਲ ਤੇ ਟੋਲਰੈਂਸ ਹੋਵੇ। ਠੀਕ ਹੈ। ਆਪਾਂ ਲਾਸਟ ਟਾਈਮ ਮਿਲੇ ਸੀ, ਜਿਹੜੇ ਕਿਸਾਨ ਮੇਲੇ ਤੇ ਮੰਡੇਰਾ ਗੁਰੂ ਘਰ ਜਿਹੜਾ ਕਰਵਾਇਆ ਗਿਆ ਸੀ, ਜਿਹੜੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਆ, ਉਹਨਾਂ ਦੇ ਜਿਹੜਾ ਉਹ ਦੁਬਾਰਾ ਹੋ ਰਹੇ ਸੀ। ਉੱਥੇ ਡਾਕਟਰ ਜੋਸਫ ਜਿਹੜੇ ਕਿ PU ਤੇ ਆ, ਉਹ ਕਹਿ ਰਹੇ ਸੀਗੇ ਵੀ ਲੱਗ ਇੱਦਾਂ ਰਿਹਾ ਹੈ ਵੀ ਬੈਟਰ ਹੋ ਰਹੀ ਹੈ ਹੈਲਥ ਸੋਇਲ ਦੀ ਵੀ, ਉੱਥੇ ਵੀ ਤੇ ਇੱਥੇ ਵੀ। ਉਹ ਕਿਸ ਤਰੀਕੇ ਦੇ ਨਾਲ ਇਹ ਸੈਲਿਨਿਟੀ ਦੇ ਨਾਲ ਜੋੜ ਕੇ ਦੇਖਦੇ ਆ ਜਾਂ ਕਿੱਦਾਂ ਹੈ? ਉਹ ਕ੍ਰੌਪਿੰਗ ਸਿਸਟਮ ਨਾਲ ਜਾਂ ਕ੍ਰੌਪਿੰਗ ਇੰਟੈਂਸਿਟੀ ਨਾਲ ਜੋੜ ਕੇ ਦੇਖਦੇ ਆ। ਠੀਕ ਹੈ। ਸੋਇਲ ਹੈਲਥ ਦਾ ਇੱਕ ਮੇਜਰ ਇੰਡੀਕੇਟਰ ਆ ਸੋਇਲ ਆਰਗੈਨਿਕ ਮੈਟਰ ਕੰਟੈਂਟ। ਠੀਕ ਹੈ। ਸੋ ਹੁਣ ਜਿੱਦਾਂ ਆਪਾਂ ਸਾਇੰਟੀਫਿਕ ਪਾਸੇ ਵੱਲ ਤੋਰੀ ਪਏ ਆ ਤੇ ਕਈ ਸੋਇਲਸ ਜਿਹੜੀਆਂ ਆ ਉਹਨਾਂ ਦਾ ਇਨਹੈਰੈਂਟਲੀ ਸੋਇਲ ਆਰਗੈਨਿਕ ਮੈਟਰ ਕੰਟੈਂਟ ਜਿਹੜਾ ਆ ਉਹ ਕਾਫੀ ਹੁੰਦਾ ਆ, ਜਾਂ ਆਰਗੈਨਿਕ ਕਾਰਬਨ ਕੰਟੈਂਟ। ਇੱਕ ਇਕੁਏਸ਼ਨ ਆ, ਉਹ ਇੱਕੋ ਇਕੁਏਸ਼ਨ ਦੇ ਦੋ ਡਿਫਰੈਂਟ ਮੈਜਰ ਕਰਨ ਦੇ ਤਰੀਕੇ ਨੇ। ਸੋ ਜਿਹੜੀਆਂ ਸੋਇਲਸ ਕਾਲੇ ਰੰਗ ਦੀਆਂ ਨੇ ਉਹਨਾਂ 'ਚ ਆਰਗੈਨਿਕ ਮੈਟਰ ਕੰਟੈਂਟ ਜ਼ਿਆਦਾ ਹੁੰਦਾ। ਜਿਹੜੀਆਂ ਲਾਈਟਰ ਸੋਇਲਸ ਨੇ ਜਾਂ ਲਾਲ ਰੰਗ ਦੀਆਂ ਨੇ, ਜਾਂ ਜਿਨ੍ਹਾਂ 'ਚ ਕਲੇ ਕੰਟੈਂਟ ਜ਼ਿਆਦਾ ਤੇ ਆਰਗੈਨਿਕ ਮੈਟਰ ਕੰਟੈਂਟ ਘੱਟ ਹੋਵੇ, ਉਹਨਾਂ ਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਇਸ਼ੂਜ਼ ਡਰੇਨੇਜ ਨੂੰ ਲੈ ਕੇ, ਜਾਂ ਕੈਟਾਇਨ ਐਕਸਚੇਂਜ ਕੈਪੈਸਿਟੀ ਨੂੰ, ਜਾਂ ਏਰੇਸ਼ਨ ਨੂੰ ਲੈ ਕੇ ਆ ਜਾਂਦੇ ਆ। ਸੋ ਹਰੇਕ ਸੋਇਲ ਜਿੱਥੇ ਬਣੀ ਆ, ਪੈਦਾ ਹੋਈ ਆ, ਉਪਜੀ ਆ, ਉੱਥੇ ਉਹਦੀ ਹਿਸਟਰੀ ਪਿਛਲੇ 1000 ਸਾਲ 10,000 ਸਾਲ ਉੱਚ ਕਿਵੇਂ ਦਾ, ਉੱਤੇ ਮੌਸਮ ਕਿਵੇਂ ਦਾ ਸੀ, ਉੱਥੇ ਕਿਵੇਂ ਦੀ ਉਹਦੀ ਐਲੀਮੈਂਟਸ ਨੂੰ ਐਕਸਪੋਜ਼ ਹੋਈ ਆ, ਉਸ ਹਿਸਾਬ ਨਾਲ ਉਹਦੇ ਜਿਹੜੇ ਆ ਪੇਰੈਂਟ ਮਟੀਰੀਅਲ ਨੂੰ ਲੈ ਕੇ, ਉਹਦੀ ਬਣਨ ਦੇ ਪ੍ਰੋਸੈਸ ਨੂੰ ਲੈ ਕੇ, ਉਹ 'ਚ ਸੈਂਡ, ਸਿਲਟ ਤੇ ਕਲੇ ਦਾ ਜਿਹੜਾ ਕੰਟੈਂਟ ਆ ਉਹ ਡਿਟਰਮਿਨ ਹੁੰਦਾ। ਫਿਰ ਉਹ 'ਚ ਆਰਗੈਨਿਕ ਮੈਟਰ ਕੰਟੈਂਟ ਦਾ ਲੈਵਲ ਜਿਹੜਾ ਆ ਉਹ ਡਿਟਰਮਿਨ ਹੁੰਦਾ। ਫਿਰ ਉਹਦੇ ਜਿਹੜੇ ਸਾਲਟ ਕੰਟੈਂਟ ਆ ਜਾਂ ਮਿਨਰਲ ਕੰਟੈਂਟ ਆ ਉਹ ਉਹਦੇ ਹਿਸਾਬ ਨਾਲ ਡਿਟਰਮਿਨ ਹੁੰਦੇ ਆ। ਉਸ ਤੋਂ ਬਾਅਦ ਜਦੋਂ ਪਹਿਲਾਂ ਜ਼ਮੀਨਾਂ ਬੇਆਬਾਦ ਸੀਗੀਆਂ, ਜੰਗਲ ਸੀ ਜਾਂ ਕੁਛ ਵੀ ਨਹੀਂ ਸੀਗਾ, ਉਦੋਂ ਤੇ ਕੋਈ ਉੱਥੇ ਬਾਇਓਮੈਸ ਇੰਨਾ ਪ੍ਰੋਡਿਊਸ ਨਹੀਂ ਸੀ ਹੋ ਰਿਹਾ। ਜਦੋਂ ਦੀ ਖੇਤੀਬਾੜੀ ਸ਼ੁਰੂ ਹੋਈ ਆ, ਉਸ ਤੋਂ ਬਾਅਦ 'ਚ ਇਹਨਾਂ ਖੇਤਾਂ ਦੇ ਵਿੱਚ, ਜ਼ਮੀਨ ਦੇ ਵਿੱਚ ਜਦੋਂ ਆਪਾਂ ਕੋਈ ਫਸਲ ਉਗਾਉਂਦੇ ਆ, ਠੀਕ ਹੈ, ਆਪਾਂ ਉੱਪਰੋਂ ਤੇ ਦਾਣੇ ਜਾਂ ਜਿਹੜੀ ਵੀ ਚੀਜ਼ ਆ ਉਹਦੀ ਹਾਰਵੈਸਟ ਕਰ ਲਈ, ਜਿਹੜੀਆਂ ਜੜ੍ਹਾਂ ਆ ਉਹ ਤੇ ਵਿੱਚ ਰਹਿ ਗਈਆਂ। ਜੜ੍ਹਾਂ ਕਾਰਬਨ ਦਾ ਸੋਰਸ। ਸੋ ਓਵਰ ਟਾਈਮ ਜਿਵੇਂ ਜਿਵੇਂ ਇੰਟੈਂਸਿਟੀ ਕ੍ਰੌਪਿੰਗ ਦੀ ਵਧੀ ਤੇ ਬੇਆਬਾਦ ਜ਼ਮੀਨਾਂ ਆਬਾਦ ਹੋਈਆਂ, ਉਹਨਾਂ ਦੇ ਵਿੱਚ ਆਰਗੈਨਿਕ ਮੈਟਰ ਕੰਟੈਂਟ ਬਿਲਡ ਕਰਨਾ ਸ਼ੁਰੂ ਹੋ ਗਿਆ, ਵੱਧਦਾ ਗਿਆ। ਸੋ ਹੁਣ ਖੇਤੀ ਨਾਲ ਆਰਗੈਨਿਕ ਕਾਰਬਨ ਵੱਧਦਾ ਵੀ ਹੈ, ਘਟਦਾ ਵੀ ਹੈ। ਕਈ ਪ੍ਰੈਕਟਿਸਿਸ ਇੱਦਾਂ ਦੀਆਂ ਨੇ ਜਿਹੜੀਆਂ ਆਰਗੈਨਿਕ ਕਾਰਬਨ ਨੂੰ ਵਧਾਉਂਦੀਆਂ, ਕਈ ਘਟਾਉਂਦੀਆਂ ਨੇ। ਉਹ ਕਿੱਦਾਂ, ਜੇ ਤੁਸੀਂ ਐਗਜ਼ਾਮਪਲ ਦਿਓ? ਹਾਂਜੀ, ਸੋ ਟਿਲੇਜ ਆ ਜਿਵੇਂ, ਸੋ ਕਾਰਬਨ ਆ, ਸਟੇਬਲ ਕਾਰਬਨ ਫ੍ਰੈਕਸ਼ਨ, ਹਿਊਮਿਕ ਫ੍ਰੈਕਸ਼ਨ ਜਿਹਨੂੰ ਕਹਿੰਦੇ ਆ ਆਪਾਂ ਸੋਇਲ ਦੀ, ਉਹ ਹੌਲੀ ਹੌਲੀ ਡੀਕੰਪੋਜ਼ ਹੋ ਕੇ ਸੋਇਲ ਮਾਈਕਰੋਬਸ ਉਹਨੂੰ ਬ੍ਰੇਕ ਡਾਊਨ ਕਰਕੇ ਤੇ ਕਾਰਬਨ ਡਾਈਆਕਸਾਈਡ ਰਿਲੀਜ਼ ਕਰਕੇ ਤੇ ਫਿਰ ਹਵਾ 'ਚ ਪਹੁੰਚਾ ਦਿੰਦੇ ਆ। ਸਾਈਕਲ ਇਹੀ ਆ ਕ੍ਰੌਪ ਗਰੋਥ ਦਾ, ਕਿ ਜਦੋਂ ਆਪਾਂ ਫਸਲ ਬੀਜਦੇ ਆ, ਫਸਲ ਜਦੋਂ ਵੱਡੀ ਹੋ ਰਹੀ ਆ, ਬਾਇਓਮੈਸ ਬਣ ਰਿਹਾ, ਉਹ ਫੋਟੋਸਿੰਥਸਿਸ ਦੇ ਨਾਲ ਕਾਰਬਨ ਡਾਈਆਕਸਾਈਡ ਹਵਾ 'ਚੋਂ ਖਿੱਚ ਕੇ ਉਹਨੂੰ ਬਾਇਓਮੈਸ 'ਚ ਕਨਵਰਟ ਕਰਦੀਆਂ ਸ਼ੂਗਰ ਦੇ ਮਾਧਿਅਮ ਦੇ ਵਿੱਚ, ਤੇ ਉਹਦਾ ਆਪਣਾ ਵਜੂਦ ਬਣਦਾ। ਜਦੋਂ ਉਹ ਵੱਢ ਲੈਂਦੇ ਆ, ਜਿਹੜਾ ਵੀ ਰਹਿੰਦ ਖੂੰਹਦ ਫਸਲ ਦੀ ਜ਼ਮੀਨ 'ਚ ਰਹਿ ਜਾਂਦੀ ਆ, ਉੱਤੇ ਮਾਈਕਰੋਬਸ ਜਿਹੜੇ ਆ ਉਹਨੂੰ ਐਜ਼ ਏ ਫੂਡ ਯੂਜ਼ ਕਰਕੇ, ਉਹਦੀ ਰੈਸਪੀਰੇਸ਼ਨ ਕਰਕੇ ਤੇ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਕੱਢ ਕੇ ਤੇ ਫਿਰ ਐਟਮੋਸਫੀਅਰ 'ਚ ਪਾ ਦਿੰਦੇ ਆ। ਠੀਕ ਹੈ। ਸਾਰੀ ਦੀ ਸਾਰੀ ਵਾਪਸ ਨਹੀਂ ਜਾਂਦੀ, ਉਸ ਓਵਰ ਟਾਈਮ ਹੌਲੀ ਹੌਲੀ ਜਿਹੜੀ ਆ ਕੁਛ ਪਰਸੈਂਟੇਜ ਵਿੱਚ ਰਹਿ ਜਾਂਦੀ ਆ ਸਟੇਬਲ ਕਾਰਬਨ ਫ੍ਰੈਕਸ਼ਨ ਦੇ ਵਿੱਚ। ਸੋ ਜੇ ਤੁਸੀਂ ਆਪਣੀ ਮੈਨੇਜਮੈਂਟ ਸਹੀ ਰੱਖੋਗੇ ਤਾਂ ਤੁਸੀਂ ਓਵਰ ਟਾਈਮ ਆਪਣੇ ਸੋਇਲ ਆਰਗੈਨਿਕ ਮੈਟਰ ਕੰਟੈਂਟ ਨੂੰ ਵਧਾ ਸਕਦੇ ਜੇ। ਪਰ ਟਿਲੇਜ ਤੇ ਗਰਮੀ ਉਸ ਪ੍ਰੋਸੈਸ ਨੂੰ ਸਪੀਡ ਅਪ ਕਰ ਦਿੰਦੀ ਆ। ਅੱਛਾ, ਠੀਕ ਹੈ। ਤੇ ਸਿੱਲ ਜਿਹੜੀ ਆ, ਤੇ ਹੁਣ ਕੈਲੀਫੋਰਨੀਆ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੀ, ਗਰਮੀ ਵੀ ਤੇ ਇਰੀਗੇਸ਼ਨ ਵੀ, ਉਹਦੇ ਕਰਕੇ ਹਾਇਰ ਟੈਂਪਰੇਚਰਸ ਹੋਣ ਕਰਕੇ ਤੇ ਲੌਂਗ ਗਰੋਇੰਗ ਸੀਜ਼ਨ ਹੋਣ ਕਰਕੇ ਇੱਥੇ ਜਿਹੜਾ ਕਾਰਬਨ ਦਾ ਆਰਗੈਨਿਕ ਮੈਟਰ ਦਾ ਡੀਕੰਪੋਜੀਸ਼ਨ ਰੇਟ ਆ ਉਹ ਬਹੁਤ ਤੇਜ਼ ਆ। ਸੋ ਉਹਦੇ ਵਿੱਚੋਂ ਜ਼ਿਆਦਾ ਪਰਸੈਂਟੇਜ ਜਿਹੜੀ ਕਾਰਬਨ ਦੀ ਉਹ ਵਾਪਸ ਹਵਾ 'ਚ ਚਲੀ ਜਾਂਦੀ ਹੈ।
ਸੋ ਇਸੇ ਲਈ ਜਿਹੜੀ ਨੋ ਟਿਲੇਜ ਵਾਲਾ ਜਿਹੜਾ ਆਉਂਦਾ ਰਿਹਾ ਹੈ ਇਹਦਾ ਮੇਨ ਮਕਸਦ ਇੱਕ ਇਹ ਵੀ ਹੈ ਕਿ ਨੋ ਟਿਲ ਕਰੋ, ਸੋਇਲ ਨੂੰ ਡਿਸਟਰਬ ਘੱਟ ਕਰੋ, ਕਾਰਬਨ ਆਰਗੈਨਿਕ ਡਾਈਆਕਸਾਈਡ ਘੱਟ ਨਿਕਲੇ। ਤਾਂ ਕਿ ਜਿਹੜਾ ਕਾਰਬਨ ਆ ਸੋਇਲ ਦੇ ਵਿੱਚੋਂ escape ਹੋ ਕੇ ਵਾਪਸ ਐਟਮੋਸਫੀਅਰ ਦੇ ਵਿੱਚ ਨਾ ਜਾਵੇ। ਜੀ। ਦੂਜੇ ਪਾਸੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਮਿਨੇਸੋਟਾ ਦੀ। ਉੱਥੇ ਵੀ ਇੱਕ ਦਰਿਆ ਆ ਰੈੱਡ ਰਿਵਰ ਵੈਲੀ, ਜਿੱਦਾਂ ਇੱਥੇ ਸੈਂਟਰਲ ਵੈਲੀ ਆ, ਉੱਥੇ ਰੈੱਡ ਰਿਵਰ ਵੈਲੀ ਆ, ਉਹ ਵੀ ਐਗਰੀਕਲਚਰਲ ਵੈਲੀ ਆ ਕਾਫੀ, ਮਤਲਬ ਵੈਲੀ ਹੈ ਨਹੀਂ, ਬਹੁਤ ਵਾਸਟ। ਉਹ ਲੇਕ ਬੈਡ ਆ, ਏਂਸ਼ੀਐਂਟ ਲੇਕ ਬੈਡ ਆ। ਠੀਕ ਹੈ। ਸੋ ਉਹ ਫਰੈਸ਼ ਵਾਟਰ ਲੇਕ ਦੇ ਥੱਲੇ ਉਪਜਿਆ ਇਲਾਕਾ ਆ, ਇਹ ਸਮੁੰਦਰੀ ਪਾਣੀ ਥੱਲੇ ਉਪਜਿਆ ਇਲਾਕਾ ਆ। ਉਹ ਠੰਡੇ ਥਾਂ ਦਾ ਇਲਾਕਾ ਹੈ, ਗਰਮ ਥਾਂ ਦਾ ਇਲਾਕਾ। ਇਹ ਵੀ ਹੋ ਸਕਦਾ ਕਿਸੇ ਟਾਈਮ ਦੋਨਾਂ ਦਾ ਆਰਗੈਨਿਕ ਮੈਟਰ ਕੰਟੈਂਟ ਸੇਮ ਹੋਵੇ, ਪਰ ਉਹ ਮਿੱਟੀ ਅਜੇ ਕਾਲੀ ਆ, ਉੱਥੇ ਘੱਟਾ ਵੀ ਕਾਲੇ ਰੰਗ ਦਾ ਉੱਡਦਾ। ਠੀਕ ਆ। 3 ਤੋਂ 4% ਉੱਥੇ ਆਰਗੈਨਿਕ ਮੈਟਰ ਕੰਟੈਂਟ ਤੇ ਇੱਥੇ 1% ਤੋਂ ਵੀ ਘੱਟ ਆ, ਅੱਧੇ ਦੇ ਕਰੀਬ ਆ। ਉੱਥੇ ਕਿਉਂ ਘੱਟ ਆ? ਕਿਉਂਕਿ ਅੱਧਾ ਸਾਲ ਤਾਂ ਉਹ ਠਰਿਆ ਰਹਿੰਦਾ, ਜੰਮਿਆ ਰਹਿੰਦਾ। ਇੰਨੀ ਠੰਡ ਦੇ ਵਿੱਚ ਸੋਇਲ ਦੀ ਮਾਈਕਰੋਬੀਅਲ ਐਕਟੀਵਿਟੀ ਜਿਹੜੀ ਉਹ ਘੱਟ ਜਾਂਦੀ ਹੈ। ਸੋ ਕਾਰਬਨ ਉੱਥੇ ਹੀ ਆ। ਸੋ ਉੱਥੇ ਕਾਰਬਨ ਜਿਹੜਾ ਰਿਲੀਜ਼ ਜਿਹੜਾ ਉਹ ਬਹੁਤ ਸਲੋ ਹੁੰਦਾ ਆ। ਪਰ ਜਿਹੜੇ 4 ਮਹੀਨੇ ਫਸਲ ਹੁੰਦੀ ਆ, ਉੱਥੇ ਪ੍ਰੋਡਕਟਿਵਿਟੀ ਵੀ ਬਹੁਤ ਹੁੰਦੀ ਆ। ਤੇ ਉਹ ਜਿੰਨਾ ਅਬਵ ਗਰਾਊਂਡ ਤੇ ਬਿਲੋ ਗਰਾਊਂਡ ਬਾਇਓਮਾਸ ਆ, ਸੋ ਜੇ ਅਬਵ ਗਰਾਊਂਡ ਨੂੰ ਉਹ ਵਿੱਚ ਰਹਿਣ ਦਿੰਦੇ ਆ ਤੇ ਡੀਕੰਪੋਜ਼ ਹੁੰਦਾ, ਤੇ ਜਿਹੜਾ ਰੂਟ ਬਾਇਓਮਾਸ ਆ ਉਹ ਤੇ ਰਹਿਣਾ ਹੀ ਵਿੱਚ ਆ। ਸੋ ਓਵਰ ਟਾਈਮ ਉਹ ਜਿਹੜਾ ਆਰਗੈਨਿਕ ਮੈਟਰ ਨੂੰ ਮੇਨਟੇਨ ਕਰ ਸਕਦਾ। ਜਦੋਂ ਆਪਾਂ ਆਰਗੈਨਿਕ ਮੈਟਰ ਨੂੰ ਜੇ ਆਪਾਂ ਸੈਲਿਨਿਟੀ ਦੇ ਨਾਲ ਜੋੜ ਕੇ ਜੇ ਦੇਖਣਾ ਹੋਵੇ, ਕੀ ਇਹ ਜਿਹੜਾ ਆਰਗੈਨਿਕ ਮੈਟਰ ਆ, ਜਿਹੜੀ ਸੋਇਲ ਦੀ ਸੈਲਿਨਿਟੀ ਜਿਹੜੀ ਇਹ ਹੈਲਥ ਆ, ਉਸ ਦੇ ਉੱਤੇ ਕਿੱਦਾਂ ਅਸਰ ਪਾਉਂਦਾ ਆ? ਇਹਦਾ ਇਫੈਕਟ ਪੋਜ਼ਿਟਿਵ ਹੁੰਦਾ ਆ। ਠੀਕ ਹੈ। ਸੋ ਸੈਲਿਨਿਟੀ ਵੀ ਮੈਂ ਥੋੜਾ ਡਿਫਾਈਨ ਕਰ ਦਿੰਦਾ ਵੀ ਸਾਲਟ ਦਾ ਕੰਟੈਂਟ ਆ, ਕੈਲਸ਼ੀਅਮ, ਮੈਗਨੀਜ਼ੀਅਮ ਤੇ ਸੋਡੀਅਮ, ਇਹਨਾਂ ਦੇ ਕਾਰਬੋਨੇਟ, ਬਾਈਕਾਰਬੋਨੇਟ ਜਾਂ ਹੋਰ ਜਿਹੜੇ ਕੰਪਾਊਂਡਸ ਨੇ, ਪਲੱਸ ਜਿਹੜੀ ਐਕਸਚੇਂਜੇਬਲ ਸੋਡੀਅਮ ਪਰਸੈਂਟੇਜ ਆ, ਪਲੱਸ ਓਵਰਆਲ ਸਾਲਟ ਕੰਟੈਂਟ ਆ, ਉਹਦੇ ਹਿਸਾਬ ਨਾਲ ਤੇ ਉਹਦੀ ਇਲੈਕਟ੍ਰੀਕਲ ਕੰਡਕਟਿਵਿਟੀ ਆ। ਸੋ ਇਹ 3 ਪੈਰਾਮੀਟਰਸ ਦੇ ਬੇਸਿਸ ਤੇ 3 ਤਰ੍ਹਾਂ ਦੀਆਂ ਸੋਇਲਸ ਜਿਹੜੀਆਂ ਉਹ ਬਣ ਜਾਂਦੀਆਂ, ਸੇਲਿਨ ਸੋਇਲਸ, ਸੇਲਿਨ ਅਲਕਲੀ ਸੋਇਲ ਤੇ ਸੋਡਿਕ ਸੋਇਲਸ। ਸੋ ਹਰੇਕ ਦੇ ਵਿੱਚ ਡਿਫਰੈਂਟ ਕੰਬੀਨੇਸ਼ਨਸ ਜਿਹੜੀਆਂ ਆ ਪ੍ਰੋਬਲਮਸ ਦੇ ਉਹ ਹੁੰਦੇ ਆ। ਠੀਕ ਹੈ। ਜੇ ਕੱਲਾ ਸਾਲਟ ਆ, ਪੀਐਚ ਨਾਰਮਲ ਆ, ਤਾਂ ਸੇਲਿਨ ਸੋਇਲ ਆ। ਜੇ ਨਾਲ ਪੀਐਚ ਵੀ 8.5 ਤੋਂ ਵੱਧ ਆ ਤਾਂ ਸੇਲਿਨ ਅਲਕਲੀ ਸੋਇਲ ਆ, ਤੇ ਜੇ ਐਸਿਡਿਕ ਆ ਤਾਂ ਸੇਲਿਨ, ਜੇ ਹਾਈ ਸੋਡੀਅਮ ਆ ਤਾਂ ਸੋਡਿਕ ਸੋਇਲ। ਹਾਂਜੀ। ਸੋ ਸਭ ਤੋਂ ਪਹਿਲਾਂ ਐਜ਼ ਏ ਫਾਰਮਰ, ਐਜ਼ ਏ ਗਰੋਅਰ, ਤੁਹਾਨੂੰ ਆਪਣੀ ਸੋਇਲ ਟੈਸਟ ਰਿਪੋਰਟ ਚੋਂ ਇਹ ਪਤਾ ਲੱਗਣਾ ਚਾਹੀਦਾ ਵੀ ਤੁਹਾਡੀ ਸੋਇਲ ਦੀ ਪੀਐਚ ਕਿੰਨੀ ਆ, ਉਹਦੀ ਐਕਸਚੇਂਜੇਬਲ ਸੋਡੀਅਮ ਜਾਂ ਸੋਡੀਅਮ ਐਬਜ਼ੌਰਪਸ਼ਨ ਰੇਸ਼ੋ ਕਿੰਨੀ ਆ, ਤੇ ਉਹ 'ਚ ਟੋਟਲ ਸਾਲਟ ਕੰਟੈਂਟ ਕਿੰਨਾ ਆ, ਤੇ ਉਹਦੇ ਆਰਗੈਨਿਕ ਮੈਟਰ ਕੰਟੈਂਟ ਕਿੰਨਾ ਆ। ਕੀ ਰਿਕਮੈਂਡ ਕੀਤਾ ਜਾਂਦਾ ਇੱਕ ਫਾਰਮਰ ਨੂੰ ਸਾਲ 'ਚ ਕਿੰਨੀ ਵਾਰੀ ਜਿਹੜਾ ਇਹ ਟੈਸਟ ਕਰਾਵੇ, ਜਾਂ ਵਨਸ ਐਵਰੀ ਕ੍ਰੌਪ ਠੀਕ ਆ? ਜੇ ਤੇ ਇੰਟੈਂਸਿਵ ਮੈਨੇਜਮੈਂਟ ਕਰਨੀ ਆ ਤੇ ਨਿਊਟ੍ਰੀਐਂਟ ਮੈਨੇਜਮੈਂਟ ਦੇ ਪੱਖੋਂ ਤੁਸੀਂ ਦੇਖਣਾ ਆ, ਫਿਰ ਤਾਂ ਹਰ ਫਸਲ ਬੀਜਣ ਤੋਂ ਪਹਿਲਾਂ ਤੁਹਾਨੂੰ ਸੋਇਲ ਟੈਸਟ ਕਰਾਉਣਾ ਚਾਹੀਦਾ ਹੈ। ਠੀਕ ਹੈ। ਪਰ ਜੇ ਤੁਹਾਡੀ CCA ਦੇ ਮੁਤਾਬਕ ਤੁਹਾਡੀ ਨਿਊਟ੍ਰੀਐਂਟ ਮੈਨੇਜਮੈਂਟ ਪਲਾਨ ਠੀਕ ਆ ਤੇ ਕੋਈ ਬਹੁਤੀ ਪ੍ਰੋਬਲਮ ਨਹੀਂ ਹੈਗੀ, ਤੇ ਫਿਰ 5 ਸਾਲ 'ਚ ਇੱਕ ਵਾਰੀ ਵੀ ਕਰਵਾ ਲਓ ਤਾਂ ਵੀ ਠੀਕ ਆ। ਠੀਕ ਹੈ। ਪਰ ਇੱਕ ਵਾਰੀ ਹੋਇਆ ਜ਼ਰੂਰ ਹੋਣਾ ਚਾਹੀਦਾ ਕਿ ਤੁਹਾਨੂੰ ਤੁਹਾਡੀ ਸੋਇਲ ਦੀ ਬੇਸ ਲਾਈਨ ਦਾ ਪਤਾ ਹੋਵੇ। ਇਹ ਨਹੀਂ ਵੀ ਤੁਸੀਂ 50 ਕਿੱਲੇ 100 ਕਿੱਲੇ ਦਾ ਖੇਤ 40-80 ਕਿੱਲੇ ਖਰੀਦੇ ਆ ਤੇ ਉਹਦੀ ਤੁਹਾਡੇ ਕੋਲ ਸੋਇਲ ਟੈਸਟ ਰਿਪੋਰਟ ਹੈ ਹੀ ਨਹੀਂ, ਤੇ ਤੁਸੀਂ ਮੈਨੇਜ ਕਿਹੜੇ ਬੇਸਿਸ ਤੇ ਕਰੋਗੇ, ਤੁਹਾਡੀ ਬੇਸ ਲਾਈਨ ਕੀ ਆ, ਕੀ ਘੱਟ ਕਰਨਾ ਉਹ ਫਿਰ ਪਤਾ ਨਹੀਂ ਹੋਊਗਾ। ਸੋ ਤੁਹਾਨੂੰ ਸੋਇਲ ਟੈਸਟ ਤੋਂ ਇਹ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਆ। ਸੋਇਲ ਦੀਆਂ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਵੀ ਆ, ਕੈਮੀਕਲ ਪ੍ਰੋਪਰਟੀਜ਼ ਵੀ ਆ, ਉਹ ਤੁਸੀਂ ਪਤਾ ਲਾ ਸਕਦੇ ਜੇ ਥੋੜਾ ਇਹ ਖਰਚਾ ਕਰ ਲੋਗੇ ਕਿਸੇ ਮਾਈਕਰੋਬਾਇਓਲੋਜਿਸਟ ਨੂੰ ਇਨਵੋਲਵ ਕਰਕੇ, ਤੇ ਉਹਦੀਆਂ ਬਾਇਓਲੋਜੀਕਲ ਪ੍ਰੋਪਰਟੀਜ਼ ਵੀ ਪਤਾ ਕਰ ਸਕਦੇ ਜੇ। ਪਰ ਉਹ ਅਜੇ ਨਵਾਂ ਫੀਲਡ ਆ, ਉਧਰ ਅਜੇ ਉਧਰ ਅਜੇ ਨਹੀਂ ਹੋ ਰਹੀ ਆ ਖੋਜ, ਉਧਰ ਵੀ ਬਹੁਤ ਜ਼ਿਆਦਾ, ਪਰ ਉਹ 'ਚ ਡਾਇਵਰਸਿਟੀ ਅਜੇ ਬਹੁਤ ਜ਼ਿਆਦੀ ਆ, ਤੇ ਅਜੇ ਪਹਿਲੀਆਂ ਜਿਹੜੀਆਂ ਕੀਤੀਆਂ ਸਾਡੇ ਤੋਂ ਉਹ ਨਹੀਂ ਇੰਪਲੀਮੈਂਟ ਹੋ ਰਹੀਆਂ, ਤੇ ਅੱਗਾ ਦੌੜ ਤੇ ਪਿੱਛਾ ਚੌੜ ਕਾਹਦੇ ਲਈ ਕਰਨਾ। ਸੋ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਸੈਲਿਨਿਟੀ ਪਰ ਏਕੜ ਦੇ ਹਿਸਾਬ ਦੇ ਨਾਲ ਇਸ ਨੂੰ ਫਿਰ ਮੈਜਰ ਕੀਤਾ ਜਾਂਦਾ ਹੈ? ਨਹੀਂ, ਇਹਨੂੰ ਇਲੈਕਟ੍ਰੀਕਲ ਕੰਡਕਟਿਵਿਟੀ ਦੇ ਹਿਸਾਬ ਨਾਲ ਮੈਜਰ ਕੀਤਾ। ਹਾਂਜੀ। ਤੇ ਇਹਦੇ ਕੋਈ ਡਿਫਰੈਂਟ ਟੈਸਟ ਹੁੰਦਾ ਹੈ ਜਿਹੜਾ ਕਰਨਾ ਚਾਹੀਦਾ? ਇਹਦਾ ਇੱਕ ਬਹੁਤ ਸਿੰਪਲ ਟੈਸਟ ਹੁੰਦਾ ਆ, ਕੋਈ ਵੀ ਸੋਇਲ ਲੈਬ ਜਿਹੜੀ ਆ ਉਹ 'ਚ ਤੁਸੀਂ ਕਰ ਸਕਦੇ ਜੇ। ਉਹਨੂੰ ਸੈਚੂਰੇਸ਼ਨ ਪੇਸਟ ਬਣਾਉਂਦੇ ਆ, ਸੋਇਲ ਨੂੰ ਡਰਾਈ ਕਰਕੇ ਇੱਕ ਯੂਨਿਟ ਵੇਟ ਨੂੰ ਉਹ 'ਚ ਓਨਾ ਕੁ ਪਾਣੀ ਪਾਉਣਾ ਵੀ ਉਹ ਪੂਰੀ ਸੈਚੂਰੇਟ ਹੋ ਜਾਏ। ਠੀਕ ਹੈ। ਤੇ ਉਹਦੇ ਉੱਤੇ ਇੱਕ ਪਤਲੀ ਜੀ ਸ਼ਾਈਨ ਆ ਜਾਂਦੀ ਆ, ਸੋ ਉਹਨੂੰ 24 ਘੰਟੇ ਰਹਿਣ ਦੇਣਾ ਹੁੰਦਾ ਆ। ਫਿਰ ਉਸ ਪਾਣੀ ਨੂੰ ਫਿਲਟਰ ਕਰ ਲਈਦਾ, ਕੱਢ ਲਈਦਾ, ਵੈਕਿਊਮ ਨਾਲ ਸਕ ਕਰ ਲਈਦਾ। ਫਿਰ ਉਸ ਸੋਲੂਸ਼ਨ ਦੀ ਜਿਹੜੀ ਆ ਨਾ ਇਲੈਕਟ੍ਰੀਕਲ ਕੰਡਕਟਿਵਿਟੀ ਮੈਜਰ ਕਰੀਦੀ ਆ ਪ੍ਰੋਬ ਦੇ ਨਾਲ। ਠੀਕ ਹੈ। ਤੇ ਹਰੇਕ ਲੈਬ ਦੇ ਵਿੱਚ ਟੈਸਟ ਹੁੰਦਾ ਆ, ਤੇ ਉਹ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਡੀ ਸੋਇਲ ਦੀ ਇਲੈਕਟ੍ਰੀਕਲ ਕੰਡਕਟਿਵਿਟੀ ਕਿੰਨੀ ਆ, ਤੇ ਤੁਹਾਡੀ ਫਸਲ ਦੀ ਇਲੈਕਟ੍ਰੀਕਲ ਕੰਡਕਟਿਵਿਟੀ ਦੀ ਟੋਲਰੈਂਸ ਜਿਹੜੀ ਆ ਉਹ ਕਿੰਨੀ ਆ, ਕਿੰਨੇ ਡੈਸੀਸੀਮਨ ਤੋਂ ਵੱਧ ਜਿਹੜੀ ਉਹਨੂੰ ਨੁਕਸਾਨ ਕਰਦੀ ਆ। ਸੋ ਜੇ ਤੁਹਾਡੀ ਆਲਰੇਡੀ ਉਹ ਤੋਂ ਵੱਧ ਆ
ਤੇ ਜੇ 3 ਡੈਸੀਸੀਮਨ ਆ ਰਹੀ ਆ ਤੇ ਤੁਸੀਂ ਬਦਾਮ ਲਾਉਣ ਬਾਰੇ ਸੋਚ ਰਹੇ ਜੇ ਤੇ ਨਾ ਲਾਇਓ, ਨਾਲ ਜੇ ਲਾਤੇ ਆ ਤੇ ਡੈਮੇਜ ਹੋ ਗਿਆ, ਫਿਰ ਉਹਨੂੰ ਨੁਕਸਾਨ ਹੀ ਕਰਨਾ ਉਹਨਾਂ ਨੇ ਨੁਕਸਾਨ ਐਵਰੀ ਕਰਨਾ। ਈਅਰ, ਉਹ ਮਾੜਾ ਹੀ ਹੁੰਦਾ ਜਾਂਦਾ। ਉਹਦਾ ਗਰੋਥ ਜਿਹੜਾ ਆ ਉਹਦਾ ਪੂਰਾ ਕਦੇ ਵੀ ਮੈਕਸਿਮਮ ਪੋਟੈਂਸ਼ੀਅਲ ਤੱਕ ਨਹੀਂ ਕਦੇ ਜਾਂਦਾ। ਨਹੀਂ ਜਾ ਸਕਦਾ। ਸੋ ਇਹ ਬਹੁਤ ਵਧੀਆ। ਕੀ ਇਹ ਜਿਹੜੀ ਯੂਨੀਵਰਸਿਟੀ ਆ, ਇਦਾਂ ਦੇ ਕੋਈ ਉਹਨਾਂ ਦੇ ਚਾਰਟਸ ਅਵੇਲੇਬਲ ਆ ਵੀ ਕਿਹੜੀ ਸੌਲਟ ਦੇ ਕਿਹੜੀ ਜਿਹੜੀ ਫਸਲ ਦੇ ਲਈ, ਕਿਹੜੀ ਕ੍ਰੌਪ ਦੇ ਲਈ ਕਿੱਦਾਂ ਦੀ ਇਹ ਚੀਜ਼ ਹੋਵੇ? ਜੀ ਬਿਲਕੁਲ, UC ਕੋਆਪਰੇਟਿਵ ਐਕਸਟੈਂਸ਼ਨ, USDA, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ, ਹੋਰ ਬਾਕੀ ਯੂਨੀਵਰਸਿਟੀਜ਼ ਵੀ ਸਾਰੀਆਂ ਨੇ ਇਹ ਰਿਸਰਚ ਜਿਹੜੀ ਆ ਪੂਰੀ ਤਹਿ ਤੱਕ ਕੀਤੀ ਹੋਈ ਆ। ਠੀਕ ਹੈ। ਫ੍ਰੀਲੀ ਤੇ ਰੈਡੀਲੀ ਇਹ Available ਸਾਰੀ ਆ। ਇਨਫੋਰਮੇਸ਼ਨ ਅਵੇਲੇਬਲ ਆ। ਤੁਹਾਨੂੰ ਤੁਹਾਨੂੰ ਸਿਰਫ ਰਾਈਟ ਕੀਵਰਡ ਜਿਹੜੇ ਆ ਉਹ ਪਤਾ ਹੋਣੇ ਚਾਹੀਦੇ ਵੀ ਗੂਗਲ ਨੂੰ ਪੁੱਛਣਾ ਕੀ ਆ। ਪੁੱਛਣਾ ਕੀ ਆ? ਦੱਸ ਤਾਂ ਗੂਗਲ ਨੇ ਦੇਣਾ, ਪਰ ਕੁਐਸਚਨ ਕੀ ਪੁੱਛਣਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਗਲਤ ਸਵਾਲ ਪੁੱਛੋਗੇ, ਗਲਤ ਉੱਤਰ ਮਿਲੂਗਾ। ਹਾਂ ਜੀ ਬਿਲਕੁਲ। ਬਿਲਕੁਲ। ਬਾਕੀ ਇਹ ਆ ਵੀ ਜਿੱਦਾਂ ਡਾਕਟਰ ਰਿਆੜ ਹੁਣੀ ਆਪਣੇ ਨਾਲ ਜੁੜਦੇ ਨੇ, ਪੱਗ ਦੇ ਨਾਲ ਵੀ ਜਿਹੜੇ ਉਹ ਜੁੜੇ ਹੋਏ ਆ। ਜੇ ਕੋਈ ਕਿਸਾਨੀ ਕਰ ਰਿਹਾ ਜਾਂ ਆਉਣ ਬਾਰੇ ਇਸ ਦੇ ਵਿੱਚ ਸੋਚ ਰਿਹਾ ਆ, ਤਾਂ ਇਦਾਂ ਦੀ ਜਿਹੜੀ ਸਲਾਹ ਐਡਵਾਈਸ ਜਿਹੜੀ ਉਹ ਤੁਹਾਨੂੰ ਜ਼ਰੂਰ ਲੈਣੀ ਚਾਹੀਦੀ ਆ। ਮਾਹਰ ਨੇ ਆਪਣੇ ਜਿਹੜੇ ਫੀਲਡ ਦੇ, ਤੇ ਤੁਹਾਨੂੰ ਵਧੀਆ ਹੀ ਸਲਾਹ ਜਿਹੜੀ ਉਹ ਦੇਣਗੇ, ਤਾਂ ਜੋ ਤੁਹਾਡੀ ਪ੍ਰੋਸੈਸ ਆ, ਤੁਹਾਡੀ ਪ੍ਰੋਡਕਸ਼ਨ ਆ, ਉਹ ਜਿਹੜੀ ਉਹ ਬੈਟਰ ਇਸ ਚੀਜ਼ ਦੇ ਵਿੱਚ ਹੋਵੇ। ਇਹਦੇ ਸਿਰਫ ਕੌਨਸ ਆ, ਪ੍ਰੋ ਤਾਂ ਕੋਈ ਨਹੀਂ ਸੈਲੈਨਿਟੀ ਦਾ? ਨਹੀਂ ਜੀ, ਸੈਲੈਨਿਟੀ ਦਾ ਕੋਈ ਪ੍ਰੋ ਨਹੀਂ ਹੈਗਾ। ਠੀਕ ਆ। ਇਹ ਕੀ ਉਹਨੂੰ ਕਹਿੰਦੇ ਆ ਵੀ ਇਹ ਕਿਸਮਤ ਆ ਵੀ ਜਿੱਥੇ ਤੁਸੀਂ ਪਹੁੰਚ ਗਏ ਜੇ, ਕੋਈ ਬੰਦਾ ਜਿੱਥੇ ਜ਼ਮੀਨ ਅਲਾਟ ਹੋ ਗਈ ਜਾਂ ਜਿੱਥੇ ਜ਼ਮੀਨ ਖਰੀਦ ਲਈ, ਉੱਥੇ ਜੋ ਹਾਲਾਤ ਹੈਗੇ ਆ, ਯੂ ਹੈਵ ਟੂ ਡੀਲ ਵਿਦ ਦੈਮ। ਸੋ ਡੀਲ, ਇਹ ਹੁਣ ਡੀਲ ਜਿਹੜਾ ਕਰਨਾ, ਆਈ ਥਿੰਕ ਇਹ ਸਭ ਤੋਂ ਇੰਪੋਰਟੈਂਟ ਪਾਰਟ ਆ, ਕਿਉਂਕਿ ਇਹ ਤਾਂ ਹੈਗੀ ਆ, ਜਦੋਂ ਕਿਹਾ ਵੀ ਮਰੀਨ ਬੇਸ ਆਪਣੀ ਸੋਇਲ ਆ, ਹਾਂਜੀ, ਸੈਲੀਨ ਹੈਗੀ ਆ, ਤਾਂ ਕਿੱਦਾਂ ਡੀਲ ਇਹਨੂੰ ਤੁਸੀਂ ਐ ਨਹੀਂ ਵੀ ਤੁਸੀਂ ਬੈਕ ਇਨ ਦਾ ਡੇ ਜਾ ਕੇ ਤੇ ਉਹਨੂੰ ਕੱਢ ਲਓ ਤੇ ਉਹਨੂੰ ਨਲੀਫਾਈ ਕਰ ਦੋਗੇ। ਇਹ ਹੁਣ ਹੈਗੇ ਆ, ਸਾਲਟ ਉੱਥੇ ਪਹੁੰਚੇ ਆ, ਡਿਪੋਜ਼ਿਟ ਹੋਏ ਆ। ਕੁਛ ਜਿਹੜੀਆਂ ਹਿਸਟੋਰਿਕ ਐਗਰੀਕਲਚਰਲ ਪ੍ਰੈਕਟਿਸਿਸ ਆ, ਉਹ ਵੀ ਇਸ ਚੀਜ਼ ਕੰਟਰੀਬਿਊਟ ਕਰਦੀਆਂ। ਠੀਕ ਹੈ। ਸੋ ਜ਼ਮੀਨੀ ਪਾਣੀ ਇੱਥੇ ਜੇ ਖਾਰਾ ਆ, ਜੇ ਤੇ ਚੰਗਾ ਆ ਫਿਰ ਤੇ ਠੀਕ ਆ, ਉਹਨੂੰ ਵਰਤੋ। ਜੇ ਖਾਰਾ ਆ, ਜੇ ਉਹਨੂੰ ਵਰਤ ਕੇ ਤੁਸੀਂ ਤੁਹਾਡੀ ਸੋਇਲ ਮੰਨ ਲਓ ਇਲੈਕਟ੍ਰੀਕਲ ਕੰਡਕਟਿਵਿਟੀ ਪਹਿਲਾਂ 1 ਜਾਂ ਹਾਫ ਡੈਸੀਸੀਮਨ ਆ, ਤੁਸੀਂ ਥੱਲਿਓਂ ਜ਼ਿਆਦਾ ਲੂਣ ਵਾਲਾ ਪਾਣੀ ਕੱਢ ਕੇ 50-60 ਸਾਲਾਂ ਦੇ ਵਿੱਚ ਉਹਨੂੰ 2 ਤੇ 3 ਤੇ ਲੈਣ ਦਾ ਵਧਾ ਲਿਆ ਕੰਮ। ਹਾਂਜੀ। ਸੋ ਜੇ ਤੁਹਾਡੀ ਜ਼ਮੀਨ ਠੀਕ ਆ ਪਰ ਪਾਣੀ ਖਾਰਾ ਆ, ਤੇ ਉਹਨੂੰ ਘੱਟ ਵਰਤੋ। ਠੀਕ ਹੈ। ਦੂਜੀ ਗੱਲ ਆ, ਜਿਹੜਾ ਮੀਂਹ ਦਾ ਪਾਣੀ ਹੁੰਦਾ ਆ, ਉਹਨੂੰ ਆਮ ਤੌਰ ਤੇ ਸਭ ਤੋਂ ਜ਼ਿਆਦਾ ਸਾਫ਼ ਪਾਣੀ ਮੰਨਿਆ ਜਾਂਦਾ। ਠੀਕ ਹੈ। ਪਰ ਇੱਥੇ ਕਿਉਂਕਿ ਹੁਣ ਜਿਹੜੀਆਂ ਮਾਊਂਟੇਨਸ ਆ, ਜਾਂ ਜਿੱਥੋਂ ਵੀ ਪਾਣੀ ਉਹ ਮੀਂਹ ਦਾ ਤੁਰ ਕੇ ਸਨੋ ਪਹਾੜਾਂ ਤੇ ਪੈਂਦੀ ਆ, ਪਿਘਲ ਕੇ ਪੱਥਰਾਂ ਦੇ ਉੱਤੋਂ ਦੀ, ਮਿੱਟੀ ਦੇ ਉੱਤੋਂ ਦੀ, ਵਿੱਚੋਂ ਦੀ ਵਗ ਕੇ ਜਦੋਂ ਪਾਣੀ ਉਹ ਚੱਲਦਾ ਹੈ ਜ਼ਮੀਨ ਚੋਂ, ਉਹ ਜਿੰਨੇ ਵੀ ਸਾਲਟ ਉਹ ਡਿਜ਼ੋਲਵ ਕਰ ਸਕਦਾ ਉਹ 'ਚ ਹੁੰਦੇ ਆ, ਜਿਹਨੂੰ ਆਪਾਂ ਭਾਰਾ ਪਾਣੀ ਕਹਿ ਦਿੰਦੇ ਆ। ਹਾਂਜੀ। ਕਾਫੀ ਸੋ ਜਿੱਥੋਂ ਵੀ ਉਹ ਪਾਣੀ ਲੰਘ ਕੇ ਜਾਂਦਾ, ਜਿਹੜੇ ਵੀ ਮਿਨਰਲਸ ਉਸ ਸੋਇਲ ਹੋਰਾਈਜ਼ਨ 'ਚ ਜਾਂ ਜੀਓਲੋਜੀਕਲ ਫਾਰਮੇਸ਼ਨ 'ਚ ਹੋਣਗੇ, ਉਹਨੇ ਡਿਜ਼ੋਲਵ ਕਰੀ ਜਾਣੇ। ਸੋ ਥੋੜਾ ਬਹੁਤਾ ਸਾਲਟ ਪਾਣੀ ਦੇ ਵਿੱਚ ਰਿਵਰ ਵਾਟਰ 'ਚ ਜਾਂ ਕੈਨਾਲ ਵਾਟਰ 'ਚ ਆਉਂਦਾ ਆ। ਸੋ ਜੇ ਮੰਨ ਲਓ ਸੈਂਟਰਲ ਵੈਲੀ ਪ੍ਰੋਜੈਕਟ ਹੈ ਜਾਂ ਕੋਈ ਵੀ ਨਹਿਰ ਦਾ ਪਾਣੀ ਜਿੱਥੋਂ ਵੀ ਕਿਤੇ ਆ ਰਿਹਾ, ਉਹ 'ਚ ਥੋੜਾ ਬਹੁਤਾ ਡਿਟੈਕਟੇਬਲ ਕੁਆਂਟੀਟੀ ਆਫ ਸਾਲਟ ਹੋਊਗੀ। ਉਹ ਏਦਾਂ ਨਹੀਂ ਹੁੰਦਾ ਵੀ ਐਸ ਸੱਚ ਉਹ ਪਾਣੀ ਦੇ ਨਾਲ ਫਸਲ ਦਾ ਕੋਈ ਨੁਕਸਾਨ ਹੋ ਜੇ। ਹੁੰਦਾ ਕੀ ਆ, ਤੇ ਹੁੰਦਾ ਓਵਰਨਾਈਟ ਵੀ ਨਹੀਂਗਾ, 60-70 ਸਾਲ ਲੱਗੇ ਇਹ ਸਾਰਾ ਕੁਝ ਹੋਣ ਨੂੰ। ਵੀ ਪਾਣੀ ਆਈ ਗਿਆ, ਪਾਣੀ ਲਾਇਆ ਫਸਲ ਨੂੰ, ਖੇਤ ਨੂੰ, ਭਾਵੇਂ ਫਲੱਡ ਕਰਕੇ ਲਾਇਆ ਜਾਂ ਹੁਣ ਜਿੱਦਾਂ ਉਸ ਤੋਂ ਬਾਅਦ 'ਚ ਸਵਿਚ ਓਵਰ ਹੋ ਗਿਆ ਮਾਈਕਰੋ ਇਰੀਗੇਸ਼ਨ ਨੂੰ, ਸਪ੍ਰਿੰਕਲਰ ਜਾਂ ਡ੍ਰਿਪ ਸਿਸਟਮ ਨੂੰ, ਪਾਣੀ ਦੀ ਵੋਲਿਊਮ ਘੱਟ ਗਈ। ਪਾਣੀ ਓਨਾ ਹੀ ਲਾਇਆ ਜਿੰਨਾ ਕੁ ਬੂਟੇ ਨੇ ਅਬਜ਼ੌਰਬ ਕਰਕੇ ਤੇ ਟ੍ਰਾਂਸਪਾਇਰ ਕਰ ਦੇਣਾ, evapotranspiration ਹੋ ਜਾਣੀ। ਸੋ ਹੁਣ ਜੇ ਥੋੜਾ ਜਿਹਾ ਵੀ ਸਾਲਟ ਮੰਨ ਲਓ 0.01% ਵੀ ਜੇ ਸਾਲਟ ਹੈਗਾ, ਜਾਂ 0.01 ਡੈਸੀਸੀਮਨ ਵੀ, ਜਾਂ 0.1 ਡੈਸੀਸੀਮਨ ਸੈਲਿਨਿਟੀ ਆ ਇਰੀਗੇਸ਼ਨ ਵਾਟਰ ਦੀ, ਉਹ ਪਾਣੀ ਬੂਟੇ ਨੇ ਅਬਜ਼ੌਰਬ ਕੀਤਾ, ਬੂਟੇ ਨੇ ਸੋਡੀਅਮ ਤਾਂ ਅਬਜ਼ੌਰਬ ਕਰਨਾ ਨਹੀਂ ਸਾਰਾ, ਜੇ ਕੀਤਾ ਵੀ ਤਾਂ ਥੋੜਾ ਬਹੁਤਾ ਕਰੂਗਾ, ਤੇ ਉਹ ਵੀ ਇਕਨੋਮਿਕ ਪ੍ਰੋਡਕਟ 'ਚ ਨਹੀਂ ਗਾ ਜਾਣਾ। ਜੇ ਪੱਤਿਆਂ 'ਚ ਗਿਆ ਤੇ ਜਦੋਂ ਪੱਤੇ ਝੜ ਜਾਣੇ ਆ ਤੇ ਫਿਰ ਉੱਥੇ ਡਿੱਗ ਪੈਣਾ ਆ, ਜੇ ਨੁਕਸਾਨ ਨਹੀਂ ਵੀ ਕਰਦਾ। ਮੋਸਟਲੀ ਏਦਾਂ ਹੁੰਦਾ ਹੈ ਕਿ ਐਕਸਚੇਂਜ ਸਾਈਟ ਦੇ ਉੱਤੇ ਕਈ ਕ੍ਰੌਪਸ ਏਦਾਂ ਦੀਆਂ ਹੁੰਦੀਆਂ ਜਿਹੜੀਆਂ ਅਬਜ਼ੌਰਬ ਹੀ ਨਹੀਂ ਕਰਦੀਆਂ। ਸੋ ਪਾਣੀ ਅਬਜ਼ੌਰਬ ਕਰ ਲੈਂਦੀਆਂ ਤੇ ਪਾਣੀ ਤੇ ਟ੍ਰਾਂਸਪਾਇਰ ਹੋ ਗਿਆ। ਜੇ ਮੰਨ ਲਓ ਥੋੜਾ ਸੋਡੀਅਮ ਵੀ ਅਬਜ਼ੌਰਬ ਕੀਤਾ, ਸੋਡੀਅਮ ਟ੍ਰਾਂਸਪਾਇਰ ਹੋਣਾ ਨਹੀਂ, ਉਹ ਪਿੱਛੇ ਰਹਿ ਜਾਣਾ ਫਸਲ ਦੇ ਵਿੱਚ ਹੀ। ਫਸਲ ਦੇ ਰੈਜ਼ੀਡਿਊ ਨਾਲੋਂ ਫਿਰ ਓਵਰ ਟਾਈਮ ਪਾਣੀ ਲੂਜ਼ ਹੋਈ ਜਾਂਦਾ, ਸਾਲਟ ਬਿਲਡਅਪ ਹੋਈ ਜਾਂਦਾ। ਠੀਕ ਹੈ। ਸੋ ਜੇ ਤੁਸੀਂ ਬੋਰ ਦਾ, ਵੈਲ ਦਾ ਪਾਣੀ ਵੀ ਨਹੀਂ ਲਾ ਰਹੇ, ਇਕੱਲਾ ਦਰਿਆ ਦਾ ਪਾਣੀ ਹੀ ਲਾ ਰਹੇ ਜੇ, ਪਰ 17 ਸਾਲਾਂ ਦੇ ਵਿੱਚ ਤੁਸੀਂ ਦਰਿਆ ਦੇ ਪਾਣੀ ਦੇ ਵਿੱਚ ਕਿੰਨਾ ਲੂਣ ਲੈ ਕੇ ਆਪਣੀ ਮਿੱਟੀ 'ਚ ਡਿਪੋਜ਼ਿਟ ਕਰ ਦਿੱਤਾ, ਉਹ ਵੀ ਇੱਕ ਸਟ੍ਰੈਗਰਿੰਗ ਨੰਬਰ ਆ।
ਕੀ ਨੰਬਰਸ ਨੇ ਇਹ ਵਾਲੇ ਜਿਹੜੇ ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਵੀ ਓਕੇ ਕਿੰਨੇ ਠੀਕ ਟਨ ਸਾਲਟ ਜਿਹੜਾ ਆ ਉਹ ਇਦਾਂ ਨਹਿਰ ਦੇ ਵਿੱਚ ਇਦਾਂ ਹੀ ਆ ਜਾਂਦਾ ਆ ਜਾਂਦਾ, ਬਟ ਉਹ ਸਿਗਨੀਫੀਕੈਂਟ ਜਿਹੜੀ ਸੈਲਿਨਿਟੀ ਆ, ਜਿਹੜਾ ਡੈਸੀਮਲ ਨੂੰ ਬੇਸਿਕਲੀ ਕਾਫੀ ਚੇਂਜ ਕਰ ਦਿੰਦਾ। ਹਾਂਜੀ, ਜਿਹੜਾ ਡੈਸੀਸੀਮਨ ਆ ਉਹਨੂੰ ਵਧਾ ਦਿੰਦਾ ਆ, ਇੰਨਾ ਕੁ ਵਧਾ ਦਿੰਦਾ ਵੀ ਉਹ ਮੈਜ਼ਰੇਬਲ ਤੇ ਕਈ ਹਾਲਾਤਾਂ ਦੇ ਵਿੱਚ ਡੈਮੇਜਿੰਗ ਲੈਵਲ ਤੱਕ ਪਹੁੰਚ ਜਾਂਦਾ ਵੀ ਤੁਹਾਡੀ ਕ੍ਰੌਪ ਪ੍ਰੋਡਕਟਿਵਿਟੀ ਘਟਣ ਲੱਗ ਜਾਂਦੀ। ਜੀ, ਤੇ ਫਿਰ ਇਸ ਚੀਜ਼ ਨੂੰ ਬਚਾਉਣ ਦੇ ਲਈ ਕੀ ਹੈ, ਇਹਦੇ ਉਪਾਅ ਕੀ ਹੈਗੇ ਨੇ ਇਸ ਚੀਜ਼ ਨੂੰ? ਦੇਖੋ ਜੀ, ਲੂਣ ਵਾਸਤੇ ਸਭ ਤੋਂ ਵਧੀਆ ਜਗ੍ਹਾ ਹੈਗੀ ਸਮੁੰਦਰ। ਹੁਣ ਕਿਉਂਕਿ ਇੱਥੇ ਸਮੁੰਦਰ ਸੀਗਾ ਕਿਸੇ ਟਾਈਮ ਤੇ, ਅਸੀਂ ਹੁਣ ਸਮੁੰਦਰ ਰਿਹਾ ਨਹੀਂ, ਅਸੀਂ ਉਹਨੂੰ ਰੇਗਿਸਤਾਨ ਵੀ ਨਹੀਂ ਰਹਿਣ ਦਿੱਤਾ, ਜ਼ਰਖੇਜ਼ ਐਗਰੀਕਲਚਰਲ ਸੈਂਟਰ ਆਫ ਦਾ ਵਰਲਡ ਬਣਾਤਾ। ਸੋ ਇੱਥੋਂ ਲੂਣ ਕੱਢ ਕੇ ਸਮੁੰਦਰ 'ਚ ਭੇਜਣਾ, ਕਿੱਦਾਂ ਭੇਜਣਾ? ਡਰੇਨੇਜ ਦੇ ਨਾਲ। ਠੀਕ ਹੈ। ਸੋ ਕਦੇ ਵੀ ਇਰੀਗੇਸ਼ਨ ਕੱਲੀ ਨਹੀਂ ਹੁੰਦੀ, ਨਾ ਕਦੇ ਕੱਲੀ ਕੀਤੀ ਜਾਂਦੀ ਆ, ਨਾ ਹੀ ਕਰਨੀ ਚਾਹੀਦੀ ਹੈ, ਨਾ ਕਦੇ ਕੱਲੀ ਪੜਾਈ ਜਾਂਦੀ ਹੈ। ਇਰੀਗੇਸ਼ਨ ਐਂਡ ਡਰੇਨੇਜ ਦੋਨੇ ਚੀਜ਼ਾਂ ਹੈਂਡ ਇਨ ਹੈਂਡ ਚੱਲਦੀਆਂ, ਕਿਉਂਕਿ ਇੱਕ ਪਾਸੇ ਜੇ ਪਾਣੀ ਲਾ ਰਹੇ ਜੇ ਤੇ ਦੂਜੇ ਪਾਸੇ ਤੁਹਾਨੂੰ ਉਹਨੂੰ ਕੱਢਣਾ ਵੀ ਪੈਣਾ, ਤਾਂ ਕਿ ਜਿਹੜੇ ਸਾਲਟਸ ਜ਼ਮੀਨ ਦੇ ਵਿੱਚ ਜਾਂ ਪਾਣੀ ਦੇ ਵਿੱਚ ਬਿਲਡ ਅਪ ਹੋਏ ਆ ਉਹ ਫਲਸ਼ ਆਊਟ ਹੁੰਦੇ ਰਹਿਣ। ਹੁਣ ਵੈਲੀ ਘਿਰੀ ਤਾਂ ਹੋਈ ਮਾਊਂਟੇਨਸ ਦੇ ਨਾਲ, ਦਰਿਆ ਨੇ ਸਿਰਫ ਇੱਕ ਰਿਸੋਰਸ ਜਿਹੜੇ ਵੀ ਪਾਣੀ ਲਿਜਾ ਕੇ ਤੇ ਸਮੁੰਦਰ 'ਚ ਸੁੱਟ ਸਕਦੇ ਆ, ਪਰ ਦਰਿਆਵਾਂ ਦੇ ਉੱਤੇ ਡੈਮ ਬਣੇ ਪਏ ਆ, ਜਾਂ ਦਰਿਆ ਜਦੋਂ ਸੁੱਕੇ ਹੁੰਦੇ ਤੇ ਉਦੋਂ ਉਹ 'ਚ ਪਾਣੀ ਹੁੰਦਾ ਨਹੀਂ ਤੇ ਸਾਲਟ ਸਮੁੰਦਰ ਤੱਕ ਕਿੱਦਾਂ ਜਾਣਗੇ? ਸੋ ਜਦੋਂ ਏਦਾਂ ਜ਼ਿਆਦਾ ਮੀਂਹ ਪੈਂਦਾ ਆ, ਉਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਇਹ ਵੀ ਬਲੈਸਿੰਗ ਹੈਗੀ ਆ ਵੀ ਜਿੱਥੋਂ ਵੀ ਉਹ ਪਾਣੀ ਫਲਸ਼ ਹੋ ਕੇ ਸਾਲਟਸ ਫਲਸ਼ ਕਰਕੇ ਲਿਜਾ ਸਕਦਾ ਤੇ ਉਹ ਲੈ ਜੇ। ਪਰ ਉਹ 'ਚ ਵੀ ਸਾਡੇ ਆਪਣੇ ਕਨਫਲਿਕਟਿੰਗ ਇੰਟਰਸਟ ਪੈ ਜਾਂਦੇ ਵੀ ਇਹ ਪਾਣੀ ਆਇਆ ਆ, ਇਹਨੂੰ ਖੇਤੀਬਾੜੀ ਇਰੀਗੇਸ਼ਨ ਵਾਸਤੇ, ਸਿੰਜਾਈ ਵਾਸਤੇ ਵਰਤਿਆ ਜਾਵੇ, ਪਰ ਨਾਲ ਦੀ ਨਾਲ ਉਹਨੂੰ ਡਰੇਨੇਜ ਵਾਸਤੇ ਵੀ ਵਰਤਣ ਦੀ ਲੋੜ ਆ, ਕਿਉਂਕਿ ਕੱਲਾ ਇਰੀਗੇਸ਼ਨ ਨਾਲ ਇਹ ਲੌਂਗ ਟਰਮ ਪ੍ਰੋਬਲਮ ਆ, ਤੇ ਇਹ ਬਣੀ ਵੀ ਲੌਂਗ ਟਰਮ 'ਚ ਆ, ਸ਼ਾਰਟ ਟਰਮ 'ਚ ਨਹੀਂ ਬਣੀ, ਤੇ ਸੋਲਵ ਵੀ ਲੌਂਗ ਟਰਮ 'ਚ। ਹੁਣ ਜਦੋਂ ਆਪਾਂ ਇਹ ਸੁਣਦੇ ਹਾਂ 32 ਟ੍ਰਿਲੀਅਨ ਗੈਲਨ ਪਾਣੀ ਆ ਗਿਆ, ਰੁੜ ਗਿਆ ਜੀ, ਹਾਹਾਕਾਰ ਮਚ ਗਈ ਵੀ ਇਹਨਾਂ ਨੇ ਰੋਕਿਆ ਨਹੀਂ, ਪਰ ਇਹ ਲਾਈਕ ਤੁਸੀਂ ਕਹਿੰਦੇ ਵੀ ਇੱਕ ਬੈਲੈਂਸ ਚਾਹੀਦਾ ਇਸ ਚੀਜ਼ ਦੇ ਵਿੱਚ। ਜੇ 32 ਟ੍ਰਿਲੀਅਨ ਗੈਲਨ ਪਾਣੀ ਸਮੁੰਦਰ 'ਚ ਗਿਆ, ਉਹ ਕੱਲਾ ਪਾਣੀ ਨਹੀਂ ਗਿਆ, ਉਹ ਜਿੱਥੋਂ ਵੀ ਪਾਣੀ ਲੰਘ ਕੇ ਗਿਆ, ਉੱਥੋਂ ਆਪਣੇ ਨਾਲ ਲੂਣ ਉਹ 'ਚ ਵਹਾ ਕੇ ਲੈ ਕੇ ਗਿਆ। ਕੁਛ ਇੱਕ ਲੈਵਲ ਤੱਕ ਸਾਲਟਸ ਡਿਪੋਜ਼ਿਟਸ ਜਿਹੜੇ ਆ ਉਹ ਫਲਸ਼ ਆਊਟ ਹੋ ਕੇ, ਡਿਜ਼ੋਲਵਡ ਸਾਲਟਸ ਜਿਹੜੇ ਆ ਉਹ ਫਲਸ਼ ਆਊਟ ਹੋਏ ਆ, ਡਰੇਨ ਆਊਟ ਹੋਏ ਆ। ਸੋ ਦੋ ਤਰੀਕੇ ਆ, ਜਾਂ ਤਾਂ ਪਾਣੀ ਖੁੱਲਾ ਹੋਵੇ ਤੇ ਤੁਸੀਂ ਜ਼ਮੀਨ ਨੂੰ ਸੈਚੂਰੇਟ ਕਰਕੇ ਤੇ ਡਰੇਨ ਕਰ ਦਿਓ, ਪਰਕੋਲੇਟ ਕਰ ਦਿਓ, ਵੀ ਸਾਲਟ ਜਿਹੜੇ ਜ਼ਮੀਨ ਦੀ ਤਹਿ ਦੇ ਉੱਤੇ ਨੇ ਜਾਂ ਰੂਟ ਜ਼ੋਨ 'ਚ ਨੇ ਉਹ ਥੱਲੇ ਚੱਲ ਜਾਣ। ਇਸ ਵਾਰ ਜਿਹੜਾ ਇੰਨਾ ਮੀਂਹ ਪਿਆ ਇਹਦੇ ਨਾਲ ਇਹ ਫਰਕ ਹੋਇਆ ਹੋਊਗਾ, ਜਿਹੜੇ ਸਾਲਟਸ ਵਗੈਰਾ ਲੀਚ ਹੋਏ ਹੋਣਗੇ ਥੱਲੇ? ਜੇ ਤੁਹਾਡੀ ਸੋਇਲ ਦੀ ਡਰੇਨੇਜ ਹੈਗੀ ਆ, ਪਰਕੋਲੇਸ਼ਨ ਹੈਗੀ ਆ, ਜੇ ਪਾਣੀ ਬਹੁਤ ਛੇਤੀ ਖਲੋ ਜਾਂਦਾ ਮਿੱਟੀ ਦੇ ਸਰਫੇਸ ਦੇ ਉੱਤੇ, ਤੇ ਉੱਥੋਂ ਇਵੈਪੋਰੇਟ ਹੋਣ ਦੇ ਚਾਂਸ ਜ਼ਿਆਦਾ ਆ, ਲੀਚ ਹੋਣ ਦੇ ਚਾਂਸ ਘੱਟ ਆ। ਪਰ ਜੇ ਤੁਹਾਡੀ ਸੋਇਲ ਵੈਲ ਡਰੇਨਡ ਆ, ਫਿਰ ਉਹ ਜਿਹੜਾ ਫਾਲਤੂ ਪਾਣੀ ਆ, ਖੁੱਲਾ ਪਾਣੀ ਜਿਹੜਾ ਆ ਕੇ ਨਹੀਂ, ਉਹ ਸਾਲਟ ਨੂੰ ਡਿਜ਼ੋਲਵ ਕਰਕੇ ਤੇ ਥੱਲੇ ਲੈ ਜਾਂਦਾ। 6 ਫੁੱਟ 10 ਫੁੱਟ ਤੇ ਚੱਲ ਜੇ, ਉੱਥੇ ਪਿਆ ਰਵੇ, ਏਡੀ ਦੂਰ ਤੱਕ ਤੇ ਜੜ੍ਹਾਂ ਜਾਣੀਆਂ ਨਹੀਂ। ਸੋ ਜਿਹੜਾ ਵੀ ਤਾਜ਼ਾ ਪਾਣੀ ਮੁੜ ਕੇ ਆਊਗਾ, ਉਹ ਫਿਰ ਮੁੜ ਕੇ ਅਗਲੇ 5 ਸਾਲ 10 ਸਾਲ 15-20 ਸਾਲ ਜਿਹੜੇ ਉਹਨੂੰ ਮਿਲ ਜਾਣਗੇ, ਵੀ ਕਿੰਨਾ ਕੁ ਟਾਈਮ 'ਚ ਦੁਬਾਰਾ ਮੁੜ ਕੇ ਉਸ ਲੈਵਲ ਤੱਕ ਬਿਲਡ ਹੋਣ, ਉਨੀ ਦੇਰ ਤੱਕ ਜੇ ਕੋਈ ਹੋਰ ਮੀਂਹ ਏਦਾਂ ਪੈ ਜਾਂਦਾ ਖੁੱਲਾ, ਤੇ ਫਿਰ ਸਾਲਟ ਥੱਲੇ ਚੱਲ ਜਾਂਦੇ। ਸੋ ਜਾਂ ਤਾਂ ਸਾਲਟ ਲੀਚ ਕੀਤੇ ਜਾਣ, ਜਾਂ ਉਹਨਾਂ ਨੂੰ ਫਲਸ਼ ਕਰਕੇ ਤੇ ਡਰੇਨ ਕੀਤਾ ਜਾਵੇ। ਸੋ ਉਹਦੇ ਵਾਸਤੇ ਡਰੇਨੇਜ ਇਨਫਰਾਸਟਰਕਚਰ, ਡਰੇਨੇਜ ਡਿਚਸ ਚਾਹੀਦੀਆਂ ਨੇ। ਸੋ ਜਿਹੜੀ ਐਂਟੀਟੀ ਸਰਕਾਰ ਨੇ ਨਹਿਰ ਬਣਾਈ ਆ, ਉਹਨੂੰ ਨਾਲ ਡਰੇਨ ਵੀ ਤੇ ਬਣਾਉਣੀ ਚਾਹੀਦੀ ਸੀਗੀ ਨਾ। ਠੀਕ ਹੈ। ਸੋ ਤੁਸੀਂ ਆਈ ਥਿੰਕ ਜਦੋਂ ਆਪਾਂ ਆਫ ਏਅਰ ਗੱਲਾਂ ਕਰ ਰਹੇ ਸੀ ਵੀ ਇੱਕ ਪ੍ਰੋਜੈਕਟ ਚੱਲਿਆ ਸੀਗਾ, ਲਾਈਕ ਲੇਟ ਕਾਫੀ ਕਈ ਦਹਾਕੇ 80s ਦੇ ਵਿੱਚ ਸੈਨ ਲੂਈਜ਼ ਰੈਜ਼ਰਵਾਇਰ ਜਿੱਦਾਂ ਬਣਾਇਆ, ਉਦਾਂ ਸੈਨ ਲੂਈਜ਼ ਡਰੇਨ ਬਣਾਉਣ ਦੀ ਪ੍ਰਪੋਜ਼ਲ ਚੱਲੀ, ਥੋੜੀ ਜਿਹੀ ਬਣਾਈ ਵੀ। ਠੀਕ ਹੈ। ਤੇ ਪਰ ਜਦੋਂ ਪਾਣੀ ਇੱਥੇ ਇੰਨੀਆਂ ਸਦੀਆਂ ਦਾ ਲੂਣ ਇਕੱਠਾ ਹੋਇਆ, ਸਲੇਨੀਅਮ ਵੀ ਆ ਉਹਦੇ ਵਿੱਚ, ਸੋ ਉਹ ਸਲੇਨੀਅਮ ਕਰਕੇ, ਕਿਉਂਕਿ ਜਦੋਂ ਫਲਸ਼ ਹੋਏ ਤੇ ਪਹਿਲਾ ਫਲਸ਼ ਤਾਂ ਆਬਵੀਅਸ ਹੀ ਆ ਵੀ ਹਾਈਲੀ ਕੰਸਨਟ੍ਰੇਟਡ ਹੋਊਗਾ, ਟੌਕਸਿਕ ਜ਼ਿਆਦਾ ਹੋਊਗਾ, ਤੇ ਉਹਦੇ ਕਰਕੇ ਵਾਈਲਡ ਲਾਈਫ ਜਿਹੜੀ ਆ, ਬਰਡਸ ਸਪੀਸ਼ੀਜ਼ ਮਰਨ ਲੱਗ ਗਈਆਂ ਜਾਂ ਡਿਫਾਰਮਿਟੀਜ਼ ਹੋਣ ਲੱਗ ਗਈਆਂ ਹਾਇਰ ਸਲੇਨੀਅਮ ਕਰਕੇ। ਠੀਕ ਹੈ। ਸੋ ਉਹਦੇ ਕਰਕੇ ਪ੍ਰੋਜੈਕਟ ਉਹਨਾਂ ਨੇ ਫਿਰ ਬੰਦ ਕਰ ਦਿੱਤਾ। ਉਹਨਾਂ ਨੂੰ ਬੰਦ ਕਰਨਾ ਨਹੀਂ ਸੀ ਚਾਹੀਦਾ। ਸੋ ਅਜੇ ਵੀ ਜੇ ਤੁਸੀਂ ਗਰੋਅਰਸ ਸੁਣ ਰਹੇ ਜੇ, ਤੇ ਆਪਣੇ ਰੈਪਰੈਜ਼ੈਂਟੇਟਿਵਸ ਨੂੰ ਇਸ ਚੀਜ਼ ਬਾਰੇ ਵੀ ਤੁਸੀਂ ਪੁਸ਼ ਕਰ ਸਕਦੇ ਜੇ ਕਿ ਇਰੀਗੇਸ਼ਨ ਐਂਡ ਡਰੇਨੇਜ ਦੇ ਗੋ ਹੈਂਡ ਇਨ ਹੈਂਡ, ਉਹ ਇਕੱਠੇ ਚੱਲਦੇ ਆ। ਸੋ ਇਰੀਗੇਸ਼ਨ ਤਾਂ ਕਰਤੀ, ਹੁਣ ਡਰੇਨੇਜ ਵੀ ਡਿਵੈਲਪ ਕਰੋ, ਤਾਂ ਕਿ ਜਿਹੜੀ ਫਾਰਮਿੰਗ ਆ ਇੱਥੇ ਲੰਮਾ ਸਮਾਂ ਸਸਟੇਨ ਹੋ ਸਕੇ। ਸੋ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਪਾਣੀ ਖੜ ਜਾਂਦਾ, ਹੁਣ ਬਹੁਤ ਸਾਰੇ ਕਿਸਾਨਾਂ ਦੇ ਇਸ ਮੀਂਹ ਤੋਂ ਬਾਅਦ ਦੇ ਵਿੱਚ ਖੱਤਿਆਂ ਦੇ ਵਿੱਚ ਖੇਤਾਂ 'ਚ ਪਾਣੀ ਖੜ ਗਿਆ। ਸੋ ਉਹਦਾ ਮਤਲਬ ਆ ਵੀ ਉਹਨਾਂ ਦੀ ਲਾਈਕ
ਜਦੋਂ ਫੁੱਲੀ ਸੈਚੂਰੇਟ ਹੋ ਜੇ ਸੋਇਲ, ਫਿਰ ਤਾਂ ਉਹਨੇ ਪਾਣੀ ਖੜਨਾ ਥੱਲੇ, ਜਦੋਂ ਜਾਣਾ ਨਹੀਂ ਆ। ਤੇ ਪਰ ਉਹਨੂੰ ਕਿੱਦਾਂ, ਜਾਂਦਾ ਰਹਿਣਾ ਚਾਹੀਦਾ। ਹਾਂਜੀ, ਉਹ ਫਿਰ ਉਹਨੂੰ ਕਿੱਦਾਂ, ਉਹਨੂੰ ਬੈਟਰ ਕਿੱਦਾਂ ਕਰਨਾ? ਸੋਇਲ ਅਮੈਂਡਮੈਂਟ ਕਿਹੜੀਆਂ ਨੇ ਉਹਨਾਂ ਦੇ ਹਾਂਜੀ, ਲਈ? ਸੋ ਅਮੈਂਡਮੈਂਟਸ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਵੀ ਡਿਪੈਂਡ ਕਰੂਗਾ ਵੀ ਤੁਹਾਡੀ ਸੋਇਲ ਦੀ ਜਿਹੜੀ ਸੈਲਿਨਿਟੀ ਆ, ਐਸਿਡਿਟੀ ਆ, ਪੀਐਚ ਆ। ਪੀਐਚ ਕਿੰਨੀ ਆ, ਹੂੰ, ਹੂੰ। ਐਕਸਚੇਂਜ ਰੇਟ ਕਿੰਨਾ, ਟੋਟਲ ਸੋਲੂਬਲ TDS, ਟੋਟਲ ਡਿਸੋਲਵਡ ਸਾਲਟਸ ਜਿਹੜੇ ਆ ਉਹ ਕਿੰਨੇ ਆ, ਤੇ ਉਹ ਚ ਆਰਗੈਨਿਕ ਮੈਟਰ ਕੰਟੈਂਟ ਕਿੰਨਾ ਹੈ। ਸੋ ਪੀਐਚ ਦੇ ਹਿਸਾਬ ਨਾਲ ਉਹਦੀ ਐਸਿਡਿਟੀ, ਉਹਦੀ ਸੈਲਿਨਿਟੀ ਦੇ ਤੇ ਐਲਕੈਲਿਨਿਟੀ ਦੇ ਹਿਸਾਬ ਨਾਲ ਉਹਦੀ ਅਮੈਂਡਮੈਂਟ ਬਣੂਗੀ। ਜਾਂ ਤਾਂ ਜੋ ਐਲਕੈਲਾਈਨ ਆ ਤਾਂ ਉਹ ਚ ਸਲਫਰ ਮੇ ਬੀ ਐਡ ਹੋਵੇ ਤਾਂ ਕਿ ਸਲਫਿਊਰਿਕ ਐਸਿਡ ਨਾਲ ਉਹਦੀ ਐਸਿਡਿਫਿਕੇਸ਼ਨ ਹੋਵੇ। ਠੀਕ ਹੈ। ਜੇ ਉਹ ਐਸਿਡਿਕ ਸੋਇਲ ਆ ਤੇ ਉਹ ਚ ਕੋਈ ਨਿਊਟਰਲਾਈਜ਼ਿੰਗ ਏਜੰਟ ਜਿੱਦਾਂ ਜਿਪਸਮ ਆ ਉਹ ਪਾਇਆ ਜਾਂਦਾ ਕੁਛ। ਸੋ ਉਹਦੇ ਪੀਐਚ ਦੇ ਤੇ ਉਹਦੀ ਸੋਡਿਸਿਟੀ ਜਾਂ ਐਲਕੈਲਿਨਿਟੀ ਦੇ ਮੁਤਾਬਕ ਜਾਂ ਜਿਪਸਮ ਜਾਂ ਲਾਈਮ, ਇਹਨਾਂ ਚੋਂ ਕੋਈ ਅਮੈਂਡਮੈਂਟ ਹੋਊਗੀ ਜਿਹੜੀ ਕਿ ਜਿਹੜੇ ਐਕਸਚੇਂਜੇਬਲ ਸਾਲਟਸ ਆ ਸੋਇਲ ਪਾਰਟੀਕਲਸ ਤੋਂ, ਉਹਨਾਂ ਦੀ ਜਗ੍ਹਾ ਬਦਲ ਲੂਗੀ। ਸੋਡੀਅਮ ਦੀ ਥਾਂ ਤੇ ਕੈਲਸ਼ੀਅਮ ਹੋ ਜਾਊਗਾ। ਕੈਲਸ਼ੀਅਮ ਇੱਕ ਰਿਕੁਆਇਰਡ ਤੇ ਹਾਈਲੀ ਵੈਲਿਊਡ ਨਿਊਟ੍ਰੀਐਂਟ ਆ ਪਲਾਂਟ ਨਿਊਟ੍ਰੀਸ਼ਨ ਵਾਸਤੇ, ਸੋਡੀਅਮ ਨਹੀਂ ਗਾ। ਸੋ ਸੋਡੀਅਮ ਨੂੰ ਉਹਨੇ ਮਿੱਟੀ ਦੇ ਪਾਰਟੀਕਲ ਤੋਂ ਛਡਾ ਕੇ ਕੈਲਸ਼ੀਅਮ ਨੇ ਉਹਦੀ ਜਗ੍ਹਾ ਲੈ ਲੈਣੀ ਆ, ਤੇ ਸੋਡੀਅਮ ਕਲੋਰਾਈਡ ਦੀ ਥਾਂ ਤੇ ਉਹ ਸੋਡੀਅਮ ਕਾਰਬੋਨੇਟ ਬਣ ਜਾਊਗਾ। ਉਹਨੂੰ ਲੀਚ ਕੀਤਾ ਜਾ ਸਕਦਾ ਆ ਜਾਂ ਉਹਨੂੰ ਫਲਸ਼ ਕੀਤਾ ਜਾ ਸਕਦਾ। ਪਰ ਉਹ ਕਰਨ ਵਾਸਤੇ ਤੁਹਾਡੀ ਸੋਇਲ ਜਿਹੜੀ ਆ ਉਹਦੇ ਚ ਫਲਕੂਲੇਸ਼ਨ ਹੋਣੀ ਚਾਹੀਦੀ ਹੈ, ਡਿਸਪਰਸ਼ਨ ਨਹੀਂ। ਸੋ ਜੇ ਡਿਸਪਰਸਡ ਸੋਇਲ ਆ, ਇਹਦਾ ਮਤਲਬ ਇਹਨੂੰ ਥੋੜਾ ਜਿਹਾ ਪੰਜਾਬੀ ਚ ਦੱਸਿਓ। ਮੈਂ ਉਹੀ ਦੱਸਣ ਲੱਗਾ ਵੀ ਉਹ ਪਾਊਡਰ ਵਰਗੀ ਹੁੰਦੀ ਆ। ਠੀਕ ਹੈ, ਬਰੀਕ, ਬਹੁਤ ਬਰੀਕ। ਉਹਦੀ ਕੋਈ ਗੋਲੀ ਜਾਂ ਉਹ ਚ ਕੋਈ ਗ੍ਰੈਨੂਲਰ ਜਾਂ ਦਾਣੇਦਾਰ ਸਟਰਕਚਰ ਨਹੀਂ ਬਣਦਾ। ਠੀਕ ਹੈ। ਸੋ ਜੇ ਤੁਹਾਡੀ ਸੋਇਲ ਇਦਾਂ ਦੀ, ਜਿਹੜੀਆਂ ਕਿ ਟਿਪੀਕਲ ਇੱਥੇ ਸੋਇਲਸ ਹੈਗੀਆਂ ਨੇ, ਵੀ ਪਾਣੀ ਖੜ ਜਾਂਦਾ, ਜਦੋਂ ਗਿੱਲੀ ਹੁੰਦੀ ਤੇ ਬਹੁਤ ਸੌਫਟ ਤੇ ਖੋਬਾ ਹੁੰਦਾ, ਪਰ ਜਦੋਂ ਸੁੱਕ ਜਾਂਦੀ ਤੇ ਉਦੋਂ ਐ ਆਕੜ ਜਾਂਦੀ, ਲੋਹੇ ਵਰਗੀ, ਪੱਥਰ ਵੱਟੇ ਵਰਗੀ ਹੋਈ ਹੁੰਦੀ ਆ। ਸੋ ਇਹ ਟਿਪੀਕਲ ਟ੍ਰੇਟ ਆ, ਤੇ ਉਹਨੂੰ ਠੀਕ ਕਰਨ ਦਾ ਸਭ ਤੋਂ ਪਹਿਲਾ ਰਾਹ ਜਿਹੜਾ ਆ ਉਹ ਆਰਗੈਨਿਕ ਮੈਟਰ ਕੰਟੈਂਟ ਆ। ਠੀਕ ਹੈ। ਜਾਂ ਕੰਪੋਸਟ ਪਾਓ ਜਾਂ ਕਵਰ ਕ੍ਰੌਪ ਬੀਜੋ, ਆਰਗੈਨਿਕ ਮੈਟਰ ਕੰਟੈਂਟ ਵਧਾਓ ਕਿਸੇ ਵੀ ਤਰੀਕੇ, ਭਾਵੇਂ ਗ੍ਰੀਨ ਮੈਨਿਓਰਿੰਗ ਹੋ ਗਈ, ਮੈਨਿਓਰ ਐਪਲੀਕੇਸ਼ਨ ਹੋ ਗਈ, ਕੰਪੋਸਟ ਐਪਲੀਕੇਸ਼ਨ ਹੋ ਗਈ, ਨੋ ਟਿਲੇਜ ਹੋ ਗਈ, ਵੀ ਜਿਹੜਾ ਐਗਜ਼ਿਸਟਿੰਗ ਆ ਉਹ ਘਟੇ ਨਾ, ਤੇ ਕੁਛ ਹੋਰ ਜਿਹੜਾ ਉਹ ਐਡ ਆਨ ਹੁੰਦਾ ਜਾਵੇ। ਕੋਈ ਵੀ ਪਲਾਂਟ ਜਾਂ ਐਨੀਮਲ ਰੈਜ਼ੀਡਿਊ ਜਿਹੜਾ ਆ ਕੇ ਨਹੀਂ, ਫੀਡ ਰੈਜ਼ੀਡਿਊ ਜਾਂ ਐਕਸਕ੍ਰੀਮੈਂਟ ਜਿਹੜੇ ਮੈਨਿਓਰਸ ਨੇ, ਉਹ ਐਡ ਕਰੋ। ਗ੍ਰੀਨ ਮੈਨਿਓਰਸ, ਕਵਰ ਕ੍ਰੌਪਸ, ਲੈਗਿਊਮਸ ਜਾਂ ਈਵਨ ਗ੍ਰਾਸ ਕਵਰ ਕ੍ਰੌਪਸ, ਕੋਈ ਵੀ ਜੀਵਿਕ ਮਾਦਾ ਜਿਹੜਾ ਆ ਉਹ ਆਪਣੀ ਫਸਲ ਦੇ ਵਿੱਚ ਗਰੋ ਕਰਕੇ ਉਹਨੂੰ ਉੱਥੇ ਹੀ ਸ਼ਰੈਡ ਕਰ ਦੋ, ਮੋ ਕਰ ਦੋ। ਕਿਉਂਕਿ ਜੇ ਟਿਲ ਕੀਤਾ ਤੇ ਉਹ ਫਿਰ ਉਹਦੀ ਡੀਕੰਪੋਜੀਸ਼ਨ ਤੇਜ਼ ਹੋ ਜਾਣੀ ਹੈ। ਡਾਕਟਰ ਰੈਡ, ਇੱਥੇ ਜਿਹੜੀ ਨੋ ਟਿਲੇਜ ਕਾਊਂਟਰ ਇੰਟੂਟਿਵ ਜੀ ਨਹੀਂ ਲੱਗਦੀ ਵੀ ਆਪਾਂ ਜੇ ਵਾਹ ਦਈਏ ਤੇ ਪਾਣੀ ਜ਼ਿਆਦਾ ਥੱਲੇ ਜਾਊਗਾ, ਪਰ ਜਿੱਦਾਂ ਤੁਸੀਂ ਕਹਿ ਰਹੇ ਵੀ ਉਹਦੇ ਨਾਲ ਡਰੇਨੇਜ ਸਗੋਂ ਨੋ ਟਿਲ ਦੇ ਨਾਲ ਸ਼ਾਇਦ ਬੈਟਰ ਹੋਊਗੀ। ਸੋ ਇਹ ਨਾ ਜਿੱਦਾਂ ਸਾਡੀ ਮੈਂਟੈਲਿਟੀ ਬਣੀ ਹੈ, ਬਹੁਤ ਟਾਈਮ ਲਾ ਕੇ ਬਣੀ ਹੈ। ਹਾਂਜੀ, ਸਹੀ ਗੱਲ। ਤੇ ਉਹ ਜੇ ਬਣੀ ਟਾਈਮ ਲਾ ਕੇ ਆ ਤੇ ਉਹ ਟੁੱਟਣੀ ਵੀ ਟਾਈਮ ਲਾ ਕੇ ਆ। ਸੋ ਪਹਿਲਾਂ ਮੈਂਟੈਲਿਟੀ ਇਹ ਦੱਬ ਕੇ ਵਾਹ ਤੇ ਰੱਜ ਕੇ ਖਾ, ਵੀ ਜਿੰਨਾ ਮਿੱਟੀ ਨੂੰ ਡਿਸਟਰਬ ਕਰੋਗੇ ਓਨਾ ਚੰਗਾ, ਵੀ ਚੰਗੀ ਗੁੱਡ ਟਿਲਥ ਜਾਂ ਚੰਗਾ ਵਾਣ ਬਣਿਆ ਹੋਵੇ, ਉਹਦੇ ਨਾਲ ਕੰਪੈਕਸ਼ਨ ਹੁੰਦੀ ਆ, ਉਹਦੇ ਨਾਲ ਇਰੋਜਨ ਹੁੰਦੀ ਆ, ਉਹਦੇ ਨਾਲ ਖਰਚਾ ਵੱਧਦਾ ਆ, ਟੌਪ ਸੋਇਲ ਲੂਜ਼ ਹੁੰਦੀ ਆ, ਉਹਦੇ ਨਾਲ ਟੌਪ ਸੋਇਲ ਲੂਜ਼ ਹੁੰਦੀ ਆ, ਉਹਦੇ ਨਾਲ ਹਾਰਡ ਪੈਨ ਬਣਦੇ ਆ। ਠੀਕ ਹੈ, ਉਹਦੇ ਨਾਲ ਸੋਇਲ ਬਾਇਓਡਾਇਵਰਸਿਟੀ ਘਟਦੀ ਆ। ਸੋ ਪਰ ਜੇ ਇੰਨੇ ਸਾਲਾਂ ਦੇ ਤੁਸੀਂ ਨੁਕਸਾਨ ਵਾਲੇ ਪਾਸੇ ਕੰਮ ਉਹ ਕਰ ਰਹੇ ਜੇ ਵੀ ਜਿਹਦੇ ਨਾਲ ਨੁਕਸਾਨ ਹੋ ਰਿਹਾ, ਪਰ ਪਤਾ ਤੁਹਾਨੂੰ ਹੁਣ ਹੌਲੀ ਹੌਲੀ ਲੱਗ ਰਿਹਾ। ਈਸਟ ਕੋਸਟ ਵੱਲ ਚਲ ਜਾਓ, ਠੀਕ ਹੈ, ਨਾਰਥ ਕੈਰੋਲਾਈਨਾ, ਵਰਜੀਨੀਆ, ਸਾਊਥ ਈਸਟ US ਦੇ ਵਿੱਚ ਕੋਈ ਫਸਲ ਜਿਹੜੀ ਆ ਨਾ ਉਹ ਵਾਹ ਕੇ ਨਹੀਂ ਬੀਜਦੇ। ਅੱਛਾ ਜੀ। ਉਹਨਾਂ ਨੇ ਅਲਟਾਵੇਂ ਹਲ ਪਾਰਕ ਕਰਤੇ ਪੱਕੇ, ਕਬਾੜੀਆਂ ਨੂੰ ਦੇ ਦਿੱਤੇ, ਜਾਂ ਜਿਹੜੇ ਵੀ ਕਿਤੇ ਲਾਗੇ ਛਾਗੇ ਪਾਈਨ ਵੁੱਡਸ ਆ, ਵੁੱਡਸ ਖੜੇ ਕਰਤੇ ਵੀ ਇਹਨਾਂ ਦੀ ਹੁਣ ਲੋੜ ਨਹੀਂ। ਉਹ ਨੋ ਟਿਲ ਕਰ ਗਏ ਤੇ ਪਿਛਲੇ 10-15 ਸਾਲਾਂ ਤੋਂ ਐਕਸਟੈਂਸਿਵਲੀ, ਐਕਸਕਲੂਸਿਵਲੀ ਨੋ ਟਿਲ ਤੇ ਆ। ਠੀਕ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਕਿਉਂਕਿ ਮੇਰਾ ਉੱਥੇ ਕਾਟਨ ਤੇ ਕੰਮ ਸੀਗਾ। ਠੀਕ। ਉੱਥੇ ਕਾਟਨ ਸਿਰਫ ਟਿਲੇਜ ਹੁੰਦੀ ਆ ਟੋਬੈਕੋ ਵਾਲੇ ਖੇਤਾਂ 'ਚ, ਜਿਹੜੀਆਂ ਕਿ ਬਹੁਤ ਸੈਂਡੀ ਹੈ ਤੇ ਟੋਬੈਕੋ ਤੋਂ ਬਿਨਾਂ ਚੱਲਦਾ ਨਹੀਂ। ਇੱਥੇ ਵੀ ਹੁਣ ਜਿੱਦਾਂ ਵੈਜੀਟੇਬਲ ਕ੍ਰੌਪਸ ਆ, ਉੱਥੇ ਲਿਮਿਟੇਸ਼ਨ ਹੈਗੀ ਆ ਵੀ ਕੁਛ ਜਿੱਦਾਂ ਬੈਡਸ ਬਣਾਉਣੇ ਆ ਜਾਂ ਡ੍ਰਿਪ ਲਾਈਨ ਹਰ ਸਾਲ ਪਾਉਣੀ ਆ। ਸੋ ਇੱਥੇ ਐਪਲੀਕੇਬਿਲਿਟੀ ਉਹਦੀ ਘੱਟ ਆ, ਪਰ ਜਿੱਥੇ ਹੋ ਸਕਦੀ ਉੱਥੇ ਤੇ ਕਰਨੀ ਚਾਹੀਦੀ ਆ। ਸੋ ਉੱਥੇ ਜੇ ਉਹਨਾਂ ਨੇ ਕਵਰ ਕ੍ਰੌਪ ਬੀਜਣੀ ਆ ਵਿੰਟਰ ਦੇ ਵਿੱਚ, ਜਿੱਦਾਂ ਕਾਟਨ ਉਹਨਾਂ ਨੇ ਹਾਰਵੈਸਟ ਕੀਤੀ ਜਾਂ ਸੋਇਆਬੀਨ ਜਾਂ ਕਾਰਨ ਹਾਰਵੈਸਟ ਕੀਤੀ, ਤੇ ਉਹਦੇ ਵਿੱਚ ਉੱਦਾਂ ਹੀ ਬਿਨਾਂ ਕੁਛ ਵਾਹਿਆ, ਬਿਨਾਂ ਕੁਛ ਉਹ 'ਚੋਂ ਇਕੱਠਾ ਕੀਤਿਆਂ, ਨੋ ਟਿਲ ਪਲੈਂਟਰ ਦੇ ਨਾਲ ਉਹਨਾਂ ਨੇ ਜਾਂ ਡਰਿਲ ਦੇ ਨਾਲ ਕਵਰ ਕ੍ਰੌਪ ਬੀਜ ਦੇਣੀ ਆ। ਫੈਬਰਰੀ ਮਾਰਚ 'ਚ ਜਾ ਕੇ ਜਦੋਂ ਅਗਲੀ ਫਸਲ ਬੀਜਣ ਦਾ ਟਾਈਮ ਹੋਣਾ ਆ, ਉਹਨਾਂ ਨੇ ਉਹ ਐਗਜ਼ਿਸਟਿੰਗ ਕਵਰ ਕ੍ਰੌਪ ਹਰੀ ਨੂੰ ਹੀ ਸਪਰੇਅ ਕਰਕੇ, ਬਰਨ ਡਾਊਨ ਕਰਕੇ ਸਾੜ ਦੇਣਾ। ਠੀਕ ਹੈ। ਜਾਂ ਮੋ ਕਰ ਦੇਣਾ ਜਾਂ ਰੋਲ ਕਰ ਦੇਣਾ।
ਤੇ ਬਿਨਾਂ ਵਾਹਿਆਂ ਨੋ ਟਿਲ ਪਲੈਂਟਰ ਦੇ ਨਾਲ ਐਗਜ਼ਿਸਟਿੰਗ ਐਡਾ ਮੋਟਾ ਥੈਚ ਦਾ ਪੈਚ ਹੁੰਦਾ ਵੀ ਆਰਗੈਨਿਕ ਮੈਟਰ ਜਿਹੜਾ ਸਾਰਾ ਸਰਫੇਸ ਦੇ ਉੱਤੇ ਹੁੰਦਾ, ਉਹਦੇ ਵਿੱਚੋਂ ਦੀ ਉਹ ਕੱਟ ਕੇ ਉਹਦੇ ਵਿੱਚ ਹੀ ਉਨੀ ਕੁ ਥਾਂ ਡਿਸਟਰਬ ਕਰਨੀ ਜਿੱਥੇ ਸੀਡ ਦੀ ਰੋ ਆਉਣੀ ਆ, ਠੀਕ ਤੇ ਹੈ। ਸੀਡ ਉੱਥੇ ਪਾ ਕੇ ਤੇ ਉਹਨੂੰ ਕਵਰ ਕਰ ਦੇਣਾ, ਤੇ ਮੁੜ ਕੇ ਹਰਬੀਸਾਈਡਸ ਨਾਲ ਵੀਡ ਕੰਟਰੋਲ ਕਰਨੇ। ਪਾਣੀ ਤਾਂ ਉਹ ਲਾਉਂਦੇ ਨਹੀਂ, ਇਹ ਹੂੰ ਰੇਨ ਫੈਡ ਹੈ ਉਹ ਸਾਰਾ। ਸਾਰਾ ਸੋ ਸਾਰਾ ਇੰਨੇ ਸਾਲਾਂ ਤੋਂ ਉਹਨਾਂ ਨੇ ਤੇ ਪੈਲੀ ਵਾਹੀ ਨਹੀਂ, ਡਿਸਟਰਬ ਤਾਂ ਕੀਤੀ ਨਹੀਂ। ਹੂੰ ਸੋ ਜਿੰਨਾ ਆਰਗੈਨਿਕ ਰੈਜ਼ੀਡਿਊ ਆ ਕਵਰ ਕ੍ਰੌਪ ਦਾ ਵੀ ਤੇ ਪਿਛਲੀ ਫਸਲ ਦਾ ਵੀ, ਉਹ ਸਾਰਾ ਸਰਫੇਸ ਤੇ ਹੌਲੀ ਹੌਲੀ ਬ੍ਰੇਕ ਡਾਊਨ ਕਰ ਰਿਹਾ। ਪਰ ਜੇ ਉਹਨੂੰ ਪਲਾਓ ਕਰ ਦਿੰਦੇ ਆ ਤੇ ਉਨੀ ਲੇਅਰ ਭਾਵੇਂ ਇੰਚ ਦੀ ਬਣੀ ਭਾਵੇਂ 4 ਇੰਚ ਦੀ ਬਣੀ ਆ, ਉਹਨੂੰ 6 ਇੰਚ ਡਿਸਪਰਸ ਕਰਕੇ ਡਾਇਲਿਊਟ ਕਰਤਾ, ਹੂੰ ਤੇ ਨਾਲੇ ਸਰਫੇਸ ਏਰੀਆ ਵੱਧ ਗਿਆ ਮਾਈਕਰੋਬੀਅਲ ਐਕਟੀਵਿਟੀ ਦਾ, ਉਹ ਨਹੀਂ ਛੇਤੀ ਡੀਕੰਪੋਜ਼ ਹੋ ਜਾਣਾ। ਕਾਰਬਨ ਫਿਰ ਰਿਲੀਜ਼ ਹੋ ਜਾਣਾ। ਸੋ ਜੇ ਬਿਲਡ ਅਪ ਕਰਨਾ ਆ ਹੂੰ ਤੇ ਥੋੜਾ ਜਿਹਾ ਆਪਣੀ ਟਿਲੇਜ ਬਾਰੇ ਵੀ ਸੋਚਣਾ ਪਊਗਾ, ਵੀ ਇੱਕ ਪਾਸੇ ਵਧਾਉਣ ਬਾਰੇ ਸੋਚੋ, ਦੂਜੇ ਪਾਸੇ ਜਿਹੜਾ ਆਲਰੇਡੀ ਹੈਗਾ ਉਹਨੂੰ ਲੂਜ਼ ਕਰਨ ਤੋਂ ਬਚਾਓ। ਜੀ, ਆਪਾਂ ਗੱਲਬਾਤ ਨੂੰ ਰੱਖਾਂਗੇ। ਇੱਕ ਬ੍ਰੇਕ ਦਾ ਵਕਤ ਆ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਕਿਹੜੀਆਂ ਪ੍ਰੈਕਟਿਸਿਸ ਆਪਾਂ ਜਿਹੜੀਆਂ ਅਪਣਾ ਸਕਦੇ ਹਾਂ ਇਸ ਸੈਲੈਨਿਟੀ ਦੇ ਇਸ਼ੂ ਤੋਂ ਬਚਣ ਦੇ ਲਈ, ਇਰੀਗੇਸ਼ਨ ਡਰੇਨੇਜ ਦੇ ਉੱਤੇ ਹੋਰ ਆਪਾਂ ਗੱਲਬਾਤ ਜਿਹੜੀ ਉਹ ਨਾਲ ਦੇ ਨਾਲ ਕਰਾਂਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਡਾਕਟਰ ਰਿਆੜ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਜੀ। ਸੋ ਆਪਾਂ ਸੈਲੈਨਿਟੀ ਕੈਲੀਫੋਰਨੀਆ ਦੀ ਜਿਹੜੀ ਸੋਇਲ ਦੇ ਵਿੱਚ ਉਸ ਦੇ ਬਾਰੇ ਚਰਚਾ ਜਿਹੜੀ ਉਹ ਕਰ ਰਹੇ ਹਾਂ। ਸੋ ਆਪਾਂ ਹੁਣ ਦੇਖਦੇ ਹਾਂ ਐਜ਼ ਰਿਸਰਚਰ ਪੜ੍ਹਾਉਣ ਵਾਲਿਆਂ ਦੇ ਤੌਰ ਦੇ ਉੱਤੇ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਆਪਾਂ ਕਿਸੇ ਤੋਂ ਸਿੱਖ ਵੀ ਸਕਦੇ ਹਾਂ। ਸੋ ਇੱਥੇ ਲਾਗੇ ਛਾਗੇ ਹੈ ਕੋਈ ਇੱਦਾਂ ਦਾ ਇਲਾਕਾ ਜਿੱਥੋਂ ਆਪਾਂ ਸੈਲੈਨਿਟੀ ਮੈਨੇਜਮੈਂਟ ਨੂੰ ਦੇਖੀਏ ਵੀ ਕਿੱਦਾਂ ਕਰਦੇ ਆ? ਸੋ ਜਿੱਦਾਂ ਮੈਂ ਅੱਗੇ ਦੱਸਿਆ ਕਿ ਇਰੀਗੇਸ਼ਨ ਤੇ ਡਰੇਨੇਜ ਇਕੱਠੇ ਚੱਲਦੇ ਆ। ਇੱਥੇ ਇਰੀਗੇਸ਼ਨ ਹੈ, ਡਰੇਨੇਜ ਬਾਰੇ ਕੋਈ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਹੋਇਆ ਜਾਂ ਉਹਨੂੰ ਸੁਹਿਰਦਤਾ ਨਾਲ ਨਹੀਂ ਲਿਆ ਜਾਂ ਕੋਈ ਸ਼ਾਰਟਕਮਿੰਗ ਆਈ ਜਾਂ ਕੋਈ ਸਿਸਟਮ ਨਹੀਂ ਵਧੀਆ ਚੱਲਿਆ ਤੇ ਉਹ ਤੋਂ ਡਰ ਕੇ ਜਾਂ ਉਹ ਤੋਂ ਸੈਟਬੈਕ ਹੋ ਕੇ ਤੇ ਉਸ ਪ੍ਰੋਜੈਕਟ ਨੂੰ ਵਿੱਚ ਛੱਡ ਦਿੱਤਾ। ਮੈਨੂੰ ਪਿਛਲੇ ਨਵੰਬਰ 'ਚ ਅਲਫਾਲਫਾ ਕਾਨਫਰੰਸ ਦੇ ਦੌਰਾਨ ਇੰਪੀਰੀਅਲ ਵੈਲੀ ਜਾਣ ਦਾ ਮੌਕਾ ਮਿਲਿਆ। ਠੀਕ ਹੈ। ਸੋ ਇੰਪੀਰੀਅਲ ਵੈਲੀ ਸੈਨ ਡਿਏਗੋ ਤੋਂ 2 ਘੰਟੇ ਈਸਟ ਵਾਲੀ ਸਾਈਡ ਤੇ ਆ, ਫਲੈਟ ਏਰੀਆ ਆ, ਬਿਲਕੁਲ ਸੈਂਟਰਲ ਵੈਲੀ ਵਾਂਗੂ ਹੀ। ਤੇ ਉੱਥੇ ਉਹਨਾਂ ਕੋਲ ਦੋਨੇ ਚੀਜ਼ਾਂ ਹੈਗੀਆਂ, ਠੀਕ ਹੈ। ਇਰੀਗੇਸ਼ਨ ਵੀ ਹੈ, ਕੋਲੋਰਾਡੋ ਰਿਵਰ ਦਾ ਪਾਣੀ ਵੀ ਹੈ, ਨਾਲ ਡਰੇਨੇਜ ਵੀ ਹੈਗੀ ਆ। ਸੋ ਉਹਨਾਂ ਦਾ ਡਰੇਨੇਜ ਸਿਸਟਮ ਇੱਕ ਤਰ੍ਹਾਂ ਦਾ ਇੱਕ ਕਹਿ ਲਓ ਟੈਂਪਲੇਟ ਆ, ਪਰਫੈਕਟ ਟੈਂਪਲੇਟ ਤਾਂ ਨਹੀਂ, ਕਿਉਂਕਿ ਜਿਹੜਾ ਡਰੇਨ ਹੋ ਰਿਹਾ ਉਹ ਸਾਲਟਨ ਸੀ 'ਚ ਜਾ ਰਿਹਾ ਆ। ਸਾਲਟਨ ਸੀ ਇਨਲੈਂਡ ਵਾਟਰ ਬੋਡੀ ਆ, ਖਾਰਾ ਪਾਣੀ ਆ ਉਹਦੇ ਵਿੱਚ, ਪਰ ਬੈਸਟ ਥਿੰਗ ਤਾਂ ਇਹੋ ਹੋ ਸਕਦੀ ਆ ਵੀ ਉਹ ਡਰੇਨੇਜ ਵਾਟਰ ਜਿਹੜਾ ਸਮੁੰਦਰ 'ਚ ਜਾਵੇ, ਸਾਰਾ ਸਾਲਟ ਜਿਹੜਾ ਆ ਸਮੁੰਦਰ 'ਚ ਪਹੁੰਚੇ। ਪਰ ਉਹ ਹੁਣ ਏਡੀਆਂ ਤਗੜੀਆਂ ਮਾਊਂਟੇਨ ਰੇਂਜਸ ਆ ਤੇ ਇੰਨਾ ਸਾਰਾ ਡਿਸਟੈਂਸ ਆ, ਜਾਂ ਤਾਂ ਕੋਈ ਦਰਿਆ ਹੋਵੇ ਨੈਚੁਰਲੀ ਜਿਹੜਾ ਵਗਦਾ ਉਹਨੂੰ ਜਾਵੇ, ਜਾਂ ਮੈਕਸੀਕੋ ਵੱਲ ਦੀ ਬਾਹਾ ਕੈਲੀਫੋਰਨੀਆ ਥਾਣੀ ਉਹ ਕੱਢ ਕੇ ਤੇ ਉਧਰ ਨੂੰ ਪਹੁੰਚਾ ਦੇਣ। ਤੇ ਦਰਿਆ ਦਾ ਪਾਣੀ ਤਾਂ ਸਾਰਾ ਇਰੀਗੇਸ਼ਨ ਵਾਸਤੇ ਯੂਜ਼ ਹੋ ਰਿਹਾ ਤੇ ਡਰੇਨੇਜ ਵਾਸਤੇ ਫਿਰ ਪਾਣੀ ਜਿਹੜਾ ਆ ਉਹ ਕਿੱਥੋਂ ਆਉਣਾ ਹੈ। ਸੋ ਉੱਥੇ ਕੀ ਆ, ਪੰਜਾਬ ਵਾਂਗੂ ਹੀ ਨਹਿਰਾਂ ਦਾ ਸਿਸਟਮ ਹੈ ਉੱਥੇ। ਬਿਲਕੁਲ ਕੋਲੋਰਾਡੋ ਰਿਵਰ ਤੋਂ ਨਹਿਰ ਦਰਿਆ ਜਿਹੜਾ ਆ ਉਹਨੂੰ ਡਾਇਵਰਟ ਕਰਕੇ ਨਹਿਰਾਂ ਕੱਢੀਆਂ। ਉੱਤੇ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟਸ ਵੀ ਨੇ, ਉਹਨਾਂ ਦਾ ਯੂਟਿਲਿਟੀ ਰੇਟ ਜਿਹੜਾ ਆ ਹਾਈਡਰੋ ਹੋਣ ਕਰਕੇ, ਕਿਉਂਕਿ ਸਾਰਾ ਸਾਲ ਚੱਲਦੇ ਆ ਉਹ ਜਨਰੇਟਰ, ਉਹਨਾਂ ਦੀਆਂ ਟਰਬਾਈਨਸ, ਤੇ ਸਭ ਤੋਂ ਸਸਤੀ ਬਿਜਲੀ ਆ ਉੱਥੇ ਕੈਲੀਫੋਰਨੀਆ 'ਚ। ਸੋ ਉਹ ਪਾਣੀ ਲਾਉਂਦੇ ਆ, ਫਲੱਡ ਇਰੀਗੇਟ ਕਰਦੇ ਆ ਜਾਂ ਓਵਰਹੈਡ ਸਪ੍ਰਿੰਕਲਰਸ ਦੇ ਨਾਲ। ਉੱਥੇ ਡ੍ਰਿਪ ਟੇਪ ਜਾਂ ਇੱਦਾਂ ਦੀਆਂ ਮਾਈਕਰੋ ਇਰੀਗੇਸ਼ਨ ਸਿਸਟਮਸ ਜਿਹੜੇ ਸੈਂਟਰਲ ਵੈਲੀ 'ਚ ਨੇ, ਉਹਨਾਂ ਬਾਰੇ ਮੈਂ ਇੱਕ ਮਿੰਟ ਦੱਸੂਗਾ ਵੀ ਉਹ ਸੈਲੈਨਿਟੀ ਨਾਲ ਕਿਵੇਂ ਇੰਟਰੈਕਟ ਕਰਦੇ। ਬਈ ਉੱਥੇ ਮਾਈਕਰੋ ਇਰੀਗੇਸ਼ਨ ਸਿਸਟਮ ਇੰਨੇ ਜ਼ਿਆਦਾ ਹੈ ਨਹੀਂ, ਸਿਰਫ ਜਿਹੜੀਆਂ ਕੋਈ ਸਬਜ਼ੀਆਂ ਵਰਗੀਆਂ ਫਸਲਾਂ ਖਾਸ ਆ ਉਹਨਾਂ 'ਚ ਕਰਦੇ ਹੋਣਗੇ, ਬਹੁਤਾ ਉਹ ਫਲੱਡ ਹੀ ਕਰਦੇ ਆ, ਸਰਫੇਸ ਇਰੀਗੇਸ਼ਨ ਮੈਥਡਸ ਹੀ ਯੂਜ਼ ਕਰਦੇ ਨੇ। ਸੋ ਇੱਕ ਪਾਸੋਂ ਪਾਣੀ ਲਾਉਂਦੇ, ਦੂਜੇ ਪਾਸੇ ਜਿਹੜਾ ਡਰੇਨੇਜ ਆ, ਸੋ ਇੱਕ ਨਹਿਰ ਆ, ਇੱਕ ਸੇਮ ਨਾਲ ਹੀ। ਸੋ ਉਧਰੋਂ ਦੀ ਪਾਣੀ ਨਿਕਲ ਕੇ ਉਹ ਸਾਰਾ ਸਾਲਟਸ ਜਿਹੜੇ ਆ ਉਹ ਫਲਸ਼ ਆਊਟ ਕਰਕੇ ਤੇ ਸਾਲਟਨ ਸੀ ਦੇ ਵਿੱਚ ਜਾ ਕੇ ਡੰਪ ਹੁੰਦਾ, ਉੱਥੋਂ ਫਿਰ ਇਵੈਪੋਰੇਟ ਹੁੰਦਾ ਰਹਿੰਦਾ ਹੈ। ਸੋ ਤਾਜ਼ਾ ਪਾਣੀ, ਹਾਲਾਂਕਿ ਕੋਲੋਰਾਡੋ ਰਿਵਰ ਦਾ ਪਾਣੀ ਇੱਧਰ ਨਾਲੋਂ ਥੋੜਾ ਜਿਹਾ ਜ਼ਿਆਦਾ ਖਾਰਾ ਆ, ਕਿਉਂਕਿ ਉਹ ਜ਼ਿਆਦਾ ਲੂਣੇ ਇਲਾਕਿਆਂ ਚੋਂ ਲੰਘ ਕੇ ਆਉਂਦਾ। ਸੋ ਤੁਸੀਂ ਜੇ ਲੇਕ ਮੀਟ ਦੀ ਫੋਟੋ ਦੇਖੀ ਹੋਊਗੀ ਤੇ ਜਿਹੜਾ ਬਾਥ ਟਬ ਰਿੰਗ ਆ ਟਿਪੀਕਲ ਚਿੱਟੇ ਰੰਗ ਦਾ, ਉਹ ਸਾਲਟ ਡਿਪੋਜ਼ਿਟਸ ਹੀ ਆ। ਤੇ ਉਹ ਜਿਹੜੇ ਆ ਜਾਂ ਸਾਲਟ ਲੈ ਕੇ ਆਉਂਦਾ ਵੀ ਆ, ਪਰ ਉਹ ਸਾਲਟ ਜਿਹੜੇ ਆ ਬੂਟੇ 'ਚ ਨਹੀਂ ਜਾਂਦੇ ਜਾਂ ਮਿੱਟੀ 'ਚ ਨਹੀਂ ਰਹਿੰਦੇ, ਉਹ ਇਵੈਂਚੁਅਲੀ ਫਲਸ਼ ਆਊਟ ਹੋ ਕੇ ਡਰੇਨ ਹੋ ਕੇ ਸਾਲਟਨ ਸੀ 'ਚ ਚਲ ਜਾਂਦੇ ਆ। ਸੋ ਫਲੱਡ ਇਰੀਗੇਸ਼ਨ ਦੇ ਨਾਲ ਫਿਰ ਉਹ ਡਰੇਨੇਜ ਜਿਹੜੀ ਉਹ ਫਿਰ ਉਧਰ ਨੂੰ ਜਿਹੜੇ ਚਲੇ ਜਾਂਦੇ ਆ। ਹਾਂਜੀ, ਸੋ ਇਦਾਂ ਹੀ ਜਿਹੜਾ ਕਾਰਕਰਨ ਬੋਸਵੈਲ ਏਰੀਆ ਆ, ਉੱਥੇ ਵੀ ਕਾਫੀ ਸਾਰੇ ਏਕੜੇਜ ਇਦਾਂ ਦੀ ਹੈਗੀ ਵੀ ਜਿਹੜੀ ਫਲੈਟ ਹੈ, ਜਿੱਥੇ ਪਾਣੀ ਕਿੰਗਸ ਰਿਵਰ ਦਾ ਖੁੱਲਾ ਆ। ਸੋ ਇੱਕ ਪਾਸਿਓਂ ਫਲੱਡ ਆਉਂਦਾ ਆ ਤੇ ਦੂਜੇ ਪਾਸੇ ਦਾ ਡਰੇਨੇਜ ਸਿਸਟਮ ਹੈਗਾ। ਠੀਕ ਹੈ। ਸੋ ਜੇ ਤੁਹਾਡੇ ਖੇਤਾਂ 'ਚ ਸੈਲੈਨਿਟੀ ਦੀ ਪ੍ਰੋਬਲਮ ਹੈਗੀ ਆ ਤੇ ਇਹ ਦੋ ਚੀਜ਼ਾਂ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ ਵੀ ਇੱਕ ਤੇ ਆਰਗੈਨਿਕ ਮੈਟਰ ਇੰਪਰੂਵ ਕਰਕੇ ਥੋੜੀ ਜਿਹੀ ਡਰੇਨੇਜ ਵਧਾ ਲਓ, ਪਰਕੋਲੇਸ਼ਨ, ਵੀ ਸਾਲਟ ਜਿਹੜੇ ਡਿਜ਼ੋਲਵ ਹੋ ਕੇ ਤੇ ਲੀਚ ਹੋ ਜਾਣ। ਠੀਕ ਹੈ। ਉਹਦੇ ਵਿੱਚ ਵੀ ਨਾਈਟ੍ਰੋਜਨ ਲੀਚਿੰਗ ਨੂੰ ਬਚਾਉਣ ਦੇ ਜਾਂ ਹੋਰ ਪ੍ਰਬੰਧ ਕਰਨੇ ਪੈਂਦੇ ਵੀ ਉਹ ਕਿਸ ਟਾਈਮ ਆਫ ਦਾ ਈਅਰ ਕੀਤੇ ਜਾਣ, ਕਦੋਂ ਕਿਹੜੇ ਕ੍ਰੌਪ ਸਾਈਕਲ ਦੇ ਹਿਸਾਬ ਨਾਲ ਕੀਤੇ ਜਾਣ, ਤੇ ਨਿਊਟ੍ਰੀਐਂਟ ਮੈਨੇਜਮੈਂਟ ਜਿਹੜੀ ਉਹ ਕਿੱਦਾਂ ਕੀਤੀ ਜਾਵੇ। ਠੀਕ ਹੈ। ਤੇ ਦੂਜਾ ਉੱਚੇ ਆ ਵੀ ਡਰੇਨੇਜ ਸਿਸਟਮ ਜਿਹੜਾ ਆ ਉਹ ਡਿਵੈਲਪ ਕਰਕੇ ਤੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਡਰੇਨ ਬਣਾ ਕੇ ਤੇ ਸਮੁੰਦਰ ਤੱਕ ਲੈ ਕੇ ਜਾਓ, ਤਾਂ ਕਿ ਜਿਹੜਾ ਸਾਈਕਲ ਆ ਤਾਜ਼ਾ ਪਾਣੀ ਆਵੇ ਮੀਂਹ ਦਾ, ਉਹ ਲੂਣ ਨੂੰ ਵਹਾ ਕੇ ਲੈ ਜੇ ਤੇ ਜਿੰਨਾ ਕੁ ਵੀ ਫ੍ਰੀਕੁਐਂਟਲੀ ਹੋ ਸਕੇ ਕਰ ਲਿਆ ਜਾਵੇ, ਕਿਉਂਕਿ ਇੰਨੀ ਜ਼ਿਆਦਾ ਸੈਲਿਨਿਟੀ ਇੰਨੇ ਥੋੜੇ ਸਮੇਂ 'ਚ ਨਹੀਂ ਬਿਲਡਅਪ ਹੁੰਦੀ, ਟਾਈਮ ਲੱਗਦਾ, ਅਨਲੈਸ ਵੀ ਤੁਹਾਡੇ ਕੋਲ ਸਟਾਰਟਿੰਗ ਤੇ ਹੀ ਬਹੁਤ ਜ਼ਿਆਦਾ ਹੋਵੇ। ਸੋ ਜੇ ਠੀਕ ਕੀਤੀ ਹੋਈ ਆ ਡਰੇਨੇਜ ਨਾਲ, ਫਲੱਡ ਇਰੀਗੇਸ਼ਨ ਕਰਕੇ, ਹੁਣ ਜਿੱਦਾਂ ਫਲੱਡ ਇਰੀਗੇਸ਼ਨ ਜਦੋਂ ਹੁੰਦੀ ਸੀ, ਖੁੱਲਾ ਪਾਣੀ ਆਉਂਦਾ ਸੀ ਬਦਾਮ 'ਚ ਜਾਂ ਕਿਸੇ ਵੀ ਖੇਤ ਦੇ ਵਿੱਚ, ਜਦੋਂ ਪਾਣੀ ਖੁੱਲਾ ਛੱਡਣਾ, ਜੇ ਉਹਨੇ ਹੌਲੀ ਲੀਚ ਕਰ ਗਿਆ, ਡਰੇਨ ਕਰ ਗਿਆ, ਛੇਤੀ ਕਰ ਗਿਆ, ਜੇ ਜਾਂ ਰਨ ਆਫ ਹੋ ਗਿਆ ਤੇ ਉਹ ਡਰੇਨ ਕਰਕੇ ਵੀ ਲੈ ਜਾਊਗਾ, ਜੇ ਪਰਕੋਲੇਟ ਕਰ ਗਿਆ ਤਾਂ ਉਹ ਲੀਚ ਕਰਕੇ ਵੀ ਲੈ ਜਾਊਗਾ। ਹੁਣ ਜਦੋਂ ਟ੍ਰਾਂਜੀਸ਼ਨ ਹੋਈ
ਫਲੱਡ ਤੋਂ ਮਾਈਕਰੋ ਇਰੀਗੇਸ਼ਨ ਵੱਲ ਹਾਂਜੀ। ਪਾਣੀ ਘੱਟ ਲਾਉਣ ਲੱਗ ਗਏ। ਹੂੰ, ਸੋ ਜਿੰਨੇ ਕੁ ਪਾਣੀ ਨਾਲ ਫਸਲ ਪਲਣੀ ਆ ਸਿਰਫ ਓਨਾ ਪਾਣੀ ਲਾਈਦਾ। ਜਿਹੜਾ ਹੂੰ। ਪਾਣੀ 'ਚ ਸਾਲਟ ਆਇਆ, ਹਾਂਜੀ, ਖਾਸ ਕਰਕੇ ਜਦੋਂ ਜ਼ਮੀਨੋਂ ਪਾਣੀ ਕੱਢਿਆ ਲੂਣ ਵਾਲਾ, ਆਲਰੇਡੀ ਖਾਰਾ ਆ। ਹਾਂਜੀ, ਤੇ ਉਹ ਸਾਲਟ ਤਾਂ ਕਿਤੇ ਜਾਣਾ ਨਹੀਂ, ਸੋ ਓਵਰ ਟਾਈਮ ਉਹ ਸਾਲਟਸ ਉੱਥੇ ਬਿਲਡ ਹੋਏ ਆ। ਹੂੰ, ਤੇ ਜੇ ਤਾਂ ਫਲੱਡ ਇਰੀਗੇਸ਼ਨ ਕਰਦੇ ਹੁੰਦੇ ਤੇ ਕਦੇ ਕਦਾਈ ਹੋ ਜਾਂਦੀ ਤੇ ਉਹ ਲੀਚ ਜਾਂ ਰਨ ਆਫ ਹੋ ਸਕਦੇ ਸੀ ਜਾਂ ਡਰੇਨ ਹੋ ਸਕਦੇ ਸੀ। ਹੂੰ, ਸੋ ਪਾਣੀ ਬਚਾਉਣ ਦੇ ਚੱਕਰ 'ਚ ਮਾਈਕਰੋ ਇਰੀਗੇਸ਼ਨ ਸਿਸਟਮਸ ਲਾਏ, ਹੂੰ। ਪਰ ਨਾਲ ਦੀ ਨਾਲ ਹੀ ਏਕੜੇਜ ਵਧਾ ਲਈ ਕਿ ਉਹ ਪਾਣੀ ਹੋਰ ਕਿਤੇ ਹੋਰ ਵਰਤਿਆ ਵਰਤ ਜਾਵੇ। ਲਈਏ। ਸੋ ਹੂੰ, ਜਿਹੜੀ ਫਲੱਡਿੰਗ ਅੱਗੇ ਕਦੀ ਕਦਾਈ ਹੋ ਜਾਂਦੀ ਸੀ, ਉਹ ਹੁਣ ਬਿਲਕੁਲ ਬਿਲਕੁਲ ਏਦਾਂ ਦੇ ਭਰਵੇਂ ਮੀਂਹ ਤੇ ਨਿਰਭਰ ਰਹਿ ਗਈ ਵੀ ਜਦੋਂ ਕਿਤੇ ਮੀਂਹ ਪਿਆ ਉਦੋਂ ਹੀ ਹੋਊਗਾ। ਸੋ ਹੂੰ, ਐਰਕੀ ਚਲੋ ਮੀਂਹ ਪੈ ਗਿਆ, ਜਿਹੜੇ ਮਿਸ ਕਰ ਗਏ ਹੁਣ ਵੇਖੋ ਕਦੋਂ ਪੈਂਦਾ। ਪਰ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਉਹ ਤਦ ਤੱਕ ਅਗਲੇ ਮੀਂਹ ਤੱਕ ਉਸ ਹਿਸਾਬ ਨਾਲ ਤਿਆਰ ਹੋ ਜਾਣ ਹੂੰ। ਬਈ ਆਪਣੇ ਸੋਇਲ ਦੀ ਜਿਹੜੀ ਡਰੇਨੇਜ ਆ, ਆਰਗੈਨਿਕ ਮੈਟਰ ਕੰਟੈਂਟ ਦੇ ਨਾਲ ਉਹਦੀਆਂ ਵਧਾ ਜਿਹੜੀਆਂ ਕੇ। ਫਿਜ਼ੀਕਲ ਪ੍ਰੋਪਰਟੀਜ਼ ਆ ਉਹ ਥੋੜ੍ਹੀਆਂ ਜਿਹੀਆਂ ਇੰਪਰੂਵ ਕਰ ਲਓ ਤਦ ਤੱਕ। ਕੁਛ ਹੋਰ ਹੂੰ, ਕੰਜ਼ਰਵੇਟਿਵ ਪ੍ਰੈਕਟਿਸਿਸ ਅਪਣਾ ਲਓ ਤਾਂ ਕਿ ਅਗਲੀ ਵਾਰ ਜਦੋਂ ਤੁਹਾਨੂੰ ਇਹ ਮੌਕਾ ਮਿਲੇ ਤੇ ਉਸਦਾ ਤੁਸੀਂ ਪੂਰਾ ਫਾਇਦਾ ਲੈ ਫਾਇਦਾ ਸਕਦੇ ਹੋ। ਲੈ ਸਕੋ। ਸੋ ਬਿਲਕੁਲ ਡ੍ਰਿਪ ਇਰੀਗੇਸ਼ਨ ਹੁਣ ਦੇਖੋ ਪਾਣੀ ਤਾਂ ਥੱਲੋਂ ਕੱਢਣ ਦੇ ਉੱਤੇ ਵੀ ਆਪਾਂ ਦੇਖਦੇ ਵੀ GSS ਦੇ ਪਾਬੰਦੀਆਂ ਨਾਲ ਲੱਗ ਰਹੀਆਂ ਆ। ਪਾਬੰਦੀਆਂ ਨੇ, ਫੀਸਾਂ ਨੇ, ਫਾਈਨ ਨੇ, ਨਹਿਰੀ ਪਾਣੀ ਹਰ ਥਾਂ ਆਉਂਦਾ ਵੀ ਨਹੀਂ। ਬਿਲਕੁਲ। ਇਹ ਵੀ ਇੱਕ ਜਿਹੜੀ ਉਹ ਪ੍ਰੋਬਲਮ ਆ। ਫਿਰ ਕਿਸਾਨ ਕਹਿੰਦੇ ਆ ਵੀ ਭਾਈ ਅਸੀਂ ਇਹਨੂੰ ਖਾਲੀ ਵੀ ਨਹੀਂ ਹੁਣ ਛੱਡ ਸਕਦੇ, ਹੁਣ ਸਾਡੀ ਰੋਜੀ ਰੋਟੀ ਦਾ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਸਵਾਲ ਆ। ਸੋ ਇਹ ਪ੍ਰੈਕਟਿਸ ਕਿਤੇ ਨਾ ਕਿਤੇ ਹਰ ਇੱਕ ਨੂੰ ਕੁਛ ਜਿਹੜਾ ਉਹ ਛੱਡਣਾ ਪੈਣਾ। ਬਿਲਕੁਲ, ਇੱਕ ਜਿਹਨੂੰ ਲੈਂਡ ਰਿਟਾਇਰਮੈਂਟ ਕਹਿੰਦੇ ਆ ਉਹ ਵੀ ਇੱਕ ਅਪਰੋਚ ਹੈਗੀ ਆ ਇਸੇ ਚੀਜ਼ ਵਾਸਤੇ ਕਿ ਜਿਹੜਾ ਕੋਈ ਇਲਾਕਾ ਇੱਦਾਂ ਦਾ ਆ ਵੀ ਜਿੱਥੇ ਲੂਣ ਜ਼ਿਆਦਾ ਬਿਲਡਅਪ ਹੋ ਗਿਆ ਤੇ ਉੱਥੇ ਫਸਲ ਹੁਣ ਨਹੀਂ ਹੋ ਸਕਦੀ, ਉਸਨੂੰ ਰਿਟਾਇਰ ਕਰ ਦਿੱਤਾ ਜਾਵੇ ਠੀਕ ਹੈ। ਤੇ ਉਹ 'ਚ ਜਾਂ ਉਹਦੀ ਕੋਈ ਫਸਲ ਇਸ ਹਿਸਾਬ ਨਾਲ ਆਲਟਰਨੇਟਿਵ ਤੁਸੀਂ ਬੀਜ ਸਕਦੇ ਜੇ, ਹੂੰ, ਜਿਹੜੀ ਜਿੱਦਾਂ ਗਰਮੀਆਂ 'ਚ ਨਾ ਬੀਜੀ, ਸਿਆਲ 'ਚ ਬੀਜ ਲਈ, ਇਰੀਗੇਸ਼ਨ ਨਾ ਉੱਥੇ ਲਾਈ, ਰੇਨ ਫੈਡ ਐਗਰੀਕਲਚਰ ਤੇ ਆ ਗਏ ਨਾ, ਤਾਂ ਕਿ ਕੁਛ ਨਾ ਕੁਛ ਉੱਥੇ ਹੁੰਦਾ ਹੁੰਦਾ ਰਵੇ, ਰਵੇ। ਵੀਡਸ ਨਾ ਓਵਰਟੇਕ ਕਰ ਲੈਣ ਤੇ ਹੂੰ, ਸਾਲਟ ਨਾ ਉੱਪਰ ਨੂੰ ਆਉਣੇ ਸ਼ੁਰੂ ਹੋ ਜਾਣ ਜੇ ਥੱਲੇ ਪਹੁੰਚੇ ਆ। ਤੇ ਹੂੰ। ਕੁਛ ਨਾ ਕੁਛ ਪਾਣੀ ਦੇ ਨਾਲ ਤੇ ਰੂਟ ਚੈਨਲ ਜਿਹੜੇ ਆ ਉਹਦੇ ਨਾਲ ਡਰੇਨੇਜ ਚੈਨਲਸ ਜਾਂ ਡਰੇਨੇਜ ਪੋਰਸ ਜਿਹੜੇ ਉਹ ਬਣੇ ਰਹਿਣ ਹੂੰ, ਤੇ ਕੋਈ ਨਾ ਕੋਈ ਕਵਰ ਕ੍ਰੌਪ ਜਾਂ ਕੋਈ ਮਾਈਨਰ ਕ੍ਰੌਪ ਜਿਹੜੀ ਆ ਵਿੰਟਰ ਦੇ ਵਿੱਚ ਲਾ ਰੇਨ ਕੇ। ਫੈਡ ਜਿਹੜੀ ਉਹ ਲਾ ਲਈ ਜਾਵੇ ਤੇ ਐਟਲੀਸਟ ਆਰਗੈਨਿਕ ਮੈਟਰ ਤਾਂ ਵਧਾਉਂਦੇ ਚੱਲੀਏ ਉਸ ਚੀਜ਼ ਬਣੇ, ਹੂੰ, ਕਿਉਂਕਿ ਨਾਲੇ ਕਾਰਬਨ ਸਿਕੁਐਸਟ੍ਰੇਸ਼ਨ ਦਾ ਵੀ ਉਹ 'ਚ ਫਾਇਦਾ ਹੋ ਸਕਦਾ। ਹੂੰ, ਸੋ ਜੇ ਕਿਸੇ ਸਟੇਜ ਤੇ ਆਣ ਕੇ ਕਾਰਬਨ ਐਕਸਚੇਂਜ ਦੀ ਕੋਈ ਆਪਸ਼ਨ ਗਰੋਅਰ ਨੂੰ ਮਿਲਦੀ ਆ ਤੇ ਆਈਡਲ ਹੂੰ, ਏਕੜਸ ਜਿਹੜੇ ਆ ਉਹ 'ਚੋਂ ਫਸਲ ਤੇ ਨਹੀਂ ਤੇ ਘੱਟੋ ਘੱਟ ਕਾਰਬਨ ਕ੍ਰੈਡਿਟ ਦੇ ਹੀ ਕੋਈ ਨਾ ਕੋਈ $5-7 ਜਿਹੜੇ ਆਉਣੇ ਉਹ ਆਈ ਜਾਣਗੇ। ਠੀਕ ਹੈ। ਨਾਈਟ੍ਰੋਜਨ ਵੀ ਜਿੱਦਾਂ ਤੁਸੀਂ ਕਿਹਾ ਵੀ ਕਈ ਵਾਰੀ ਇੱਦਾਂ ਫਿਰ ਲੀਚ ਕਰ ਜਾਂਦਾ ਸਾਰਾ ਕੁਛ ਆ, ਸਲੈਨਿਟੀ ਵੀ ਆ, ਫਰਟੀਲਾਈਜ਼ਰ ਫਿਰ ਕਿੱਦਾਂ ਸਲੈਨਿਟੀ ਦੇ ਨਾਲ ਮੇਲ ਖਾ ਕੇ ਕਿੰਨੇ ਦੇ ਵਿੱਚ ਕਿਹੜੀ ਚੀਜ਼ ਪਾਉਣੀ ਹੈ ਕਿੱਦਾਂ ਹੈ? ਜੀ ਬਿਲਕੁਲ, ਫਰਟੀਲਾਈਜ਼ਰ ਜਿਹੜੇ ਆ ਉਹ ਵੀ ਸੈਲਿਨਿਟੀ ਨੂੰ ਕੰਟਰੀਬਿਊਟ ਕਰ ਸਕਦੇ ਆ। ਠੀਕ ਹੈ। ਦੋ ਤਰ੍ਹਾਂ ਦੇ ਫਰਟੀਲਾਈਜ਼ਰ ਆ ਇਸ ਬੇਸਿਸ ਤੋਂ ਪੀਐਚ ਸਕੇਲ ਦੇ ਹਿਸਾਬ ਨਾਲ, ਇੱਕ ਤਾਂ ਹੁੰਦੇ ਆ ਐਲਕਲਾਈਨ ਫਰਟੀਲਾਈਜ਼ਰ ਹੂੰ, ਜਾਂ ਬੇਸਿਕ ਫਰਟੀਲਾਈਜ਼ਰ ਜਿਹਨਾਂ ਨੂੰ ਕਹਿ ਦਿੰਦੇ ਆ, ਜਾਂ ਬੇਸ ਫਾਰਮਿੰਗ ਫਰਟੀਲਾਈਜ਼ਰਸ ਕਹਿ ਦਿੰਦੇ ਆ। ਹੂੰ, ਦੂਜੇ ਹੁੰਦੇ ਆ ਐਸਿਡ ਫਾਰਮਿੰਗ ਫਰਟੀਲਾਈਜ਼ਰਸ। ਹੂੰ, ਸੋ ਜੇ ਤੁਹਾਡੀ ਸੋਇਲ ਐਲਕਲਾਈਨ ਆ ਤੇ ਤੁਹਾਨੂੰ ਉਹ 'ਚ ਐਸਿਡ ਫਾਰਮਿੰਗ ਫਰਟੀਲਾਈਜ਼ਰਸ ਪਾਉਣੇ ਚਾਹੀਦੇ ਆ ਤਾਂ ਕਿ ਉਹਦੀ ਜਿਹੜੀ ਪੀਐਚ ਆ ਉਹਨੂੰ ਨਿਊਟਰਲਾਈਜ਼ ਕਰ ਦੇਣ। ਹੂੰ, ਬੇਸ ਫਾਰਮਿੰਗ ਫਰਟੀਲਾਈਜ਼ਰਸ ਨਹੀਂ ਪਾਉਣੇ ਚਾਹੀਦੇ ਤਾਂ ਕਿਉਂਕਿ ਪ੍ਰੋਬਲਮ ਤੁਹਾਡੇ ਕੋਲ ਆਲਰੇਡੀ ਉਹ ਹੈਗੀ ਆ। ਪਰ ਜੇ ਤੁਹਾਡੀ ਸੋਇਲ ਐਸਿਡਿਕ ਆ ਤੇ ਤੁਹਾਨੂੰ ਨਿਊਟਰਲ ਸੋਇਲ ਚਾਹੀਦੀ ਆ ਤੇ ਉਹ 'ਚ ਐਸਿਡ ਫਾਰਮਿੰਗ ਫਰਟੀਲਾਈਜ਼ਰ ਜਿਹੜੇ ਉਹ ਨਾ ਪਾਓ। ਉਹ 'ਚ ਐਲਕਲਾਈਨ ਜਾਂ ਬੇਸਿਕ ਫਰਟੀਲਾਈਜ਼ਰਸ ਜਿਹੜੇ ਆ ਉਹ ਪਾਓ ਤਾਂ ਕਿ ਤੁਹਾਡੀ ਪੀਐਚ ਨੂੰ ਉਹ ਫਿਰ ਨਿਊਟਰਲਾਈਜ਼ ਕਰ ਦੇਣ। ਜੋ ਤੁਹਾਡੀ ਸੋਇਲ ਦੀ ਪੀਐਚ ਹੈਗੀ ਆ ਉਹਦੇ ਕੋਰਸਪੋਂਡਿੰਗ ਜਿਹੜਾ ਉਹ ਤੋਂ ਉਲਟ ਪੀਐਚ ਵਾਲਾ ਫਰਟੀਲਾਈਜ਼ਰ ਮਟੀਰੀਅਲ ਆ ਉਹ ਜ਼ਿਆਦਾ ਯੂਜ਼ ਕਰੋ। ਡਾਕਟਰ ਰਿਆੜ ਜਦੋਂ ਕੋਈ ਕਿਸਾਨ ਆਪਣੀਆਂ ਜੇ ਇੱਦਾਂ ਜਿੱਦਾਂ ਦੱਸਦੇ ਆ ਤੁਸੀਂ ਪ੍ਰੈਕਟਿਸ ਜਦੋਂ ਕੋਈ ਚੇਂਜ ਕਰਦਾ ਆ, ਅੱਜ ਕੱਲ੍ਹ ਜ਼ਮਾਨਾ ਇੱਦਾਂ ਵੀ ਤੇਜ਼ ਆਪਾਂ ਚਾਹੁੰਦੇ ਹਾਂ ਵੀ ਓਵਰਨਾਈਟ ਰਿਜ਼ਲਟਸ ਜਿਹੜੇ ਉਹ ਆਪਾਂ ਨੂੰ ਮਿਲ ਜਾਣ ਜੋ ਕਿ ਹੋ ਤਾਂ ਨਹੀਂ ਸਕਦਾ। ਫਿਰ ਵੀ ਕਿੰਨਾ ਕੁ ਬੰਦਾ ਇਹ ਸਬਰ ਕਿੰਨੇ ਕੁ ਦੇ ਵਿੱਚ ਉਹਨੂੰ ਥੋੜ੍ਹਾ ਬਹੁਤਾ ਅਸਰ ਇਹ ਚੀਜ਼ਾਂ ਦਾ ਜਿਹੜਾ ਦਿਖਣਾ ਸ਼ੁਰੂ ਹੋ ਸਕਦਾ ਹੈ? ਦੇਖੋ ਜੀ, ਇਹ 'ਚ ਦੋ ਗੱਲਾਂ ਆ, ਇੱਕ ਤਾਂ ਇਹ ਟਾਈਮ ਕੰਜ਼ਿਊਮਿੰਗ ਆ, ਹੂੰ, ਦੂਜਾ ਇਹ ਵੀ ਵੇਖੋ ਵੀ ਜਿਹੜੀ ਤੁਸੀਂ ਪ੍ਰੈਕਟਿਸ ਕਰਨ ਜਾ ਰਹੇ ਜੇ ਜਾਂ ਹੂੰ, ਐਡ ਜਾਂ ਚੇਂਜ ਕਰਨ ਜਾ ਰਹੇ ਜੇ ਉਹ ਤੁਹਾਡੇ ਵਾਸਤੇ ਅਪਰੋਪਰੀਏਟ ਹੈ ਵੀ ਆ ਕਿ ਨਹੀਂ। ਹੂੰ, ਉਹਦੇ ਵਾਸਤੇ ਤੁਹਾਨੂੰ ਇਨਫੋਰਮਡ ਹੋਣਾ ਬਹੁਤ ਜ਼ਰੂਰੀ ਆ। ਠੀਕ ਹੈ। ਸੋ ਜੇ ਤੁਸੀਂ ਮੰਨ ਲਓ ਕੈਲੀਫੋਰਨੀਆ ਤੋਂ ਓਰੇਗਨ ਜਾਣਾ, ਤੁਸੀਂ ਐਂ ਤਾਂ ਨਹੀਂ ਵੀ ਗੱਡੀ ਚੁੱਕੀ ਤੇ ਤੁਰ ਪਏ। ਤੌਰ ਤੇ ਤੁਸੀਂ ਪਹਿਲਾਂ ਰੂਟ ਪਲਾਨ ਕਰਦੇ ਜੇ, ਬਿਲਕੁਲ। ਉਹਦੇ ਵਾਸਤੇ ਤੁਹਾਨੂੰ ਜਾਣਕਾਰੀ ਚਾਹੀਦੀ ਆ। ਹੂੰ, ਸੋ ਇੱਦਾਂ ਹੀ ਵੀ ਕਿਹੜੀ ਫਸਲ ਤੁਸੀਂ ਬੀਜਣੀ ਆ, ਹੂੰ, ਕਿੱਦਾਂ ਦੀ ਤੁਹਾਡੀ ਜ਼ਮੀਨ ਆ, ਤੁਹਾਨੂੰ ਤੁਹਾਡੀ ਫਸਲ ਬਾਰੇ ਵੀ ਪਤਾ ਹੋਣਾ ਚਾਹੀਦਾ, ਹੂੰ, ਜ਼ਮੀਨ ਬਾਰੇ ਵੀ ਪਤਾ ਹੋਣਾ ਚਾਹੀਦਾ।
ਕਿਸੇ ਟੈਕਨੀਕਲ ਐਕਸਪਰਟ ਕੋਲੋਂ, ਫਰਟੀਲਾਈਜ਼ਰ ਵੈਂਡਰ ਕੋਲੋਂ, ਕੈਮੀਕਲ ਵੈਂਡਰ ਕੋਲੋਂ ਜੇ ਤੁਸੀਂ ਕੋਈ ਕੁਐਸਚਨ ਪੁੱਛਣਾ ਵੀ ਹੈ, ਤੁਹਾਨੂੰ ਥੋੜ੍ਹੀ ਬੇਸਿਕ ਨੌਲੇਜ ਤਾਂ ਤੁਹਾਨੂੰ ਥੋੜ੍ਹੀ ਆਪ ਸਹੀ ਵੀ ਹੋਣੀ ਸਵਾਲ ਜਿੱਦਾਂ ਚਾਹੀਦੀ ਹੈ। ਤੁਸੀਂ ਕਹਿੰਦੇ ਵੀ ਪੁੱਛਣਾ ਜਿਹੜਾ ਆ। ਸੋ ਜੇ ਤੁਸੀਂ ਇਸ ਖੇਤੀਬਾੜੀ ਦੇ ਕੰਮ ਦੇ ਵਿੱਚ ਐਜ਼ ਏ ਪ੍ਰੋਫੈਸ਼ਨ ਲੱਗੇ ਜੇ, ਤਾਂ ਤੁਹਾਨੂੰ ਇਸ ਪ੍ਰੋਫੈਸ਼ਨ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਪੂਰੀ ਜਾਣਕਾਰੀ ਵੀ ਓਵਰਨਾਈਟ ਨਹੀਂ ਆਉਣੀ, ਇਸ ਕਰਕੇ ਇਹ ਤੇ ਹੌਲੀ ਵਰਕ ਕਰਨਾ ਚਾਹੀਦਾ ਸਾਰਿਆਂ ਨੂੰ। ਜਿਹੜੇ ਵੀ ਫਾਰਮਿੰਗ 'ਚ ਲੱਗੇ ਆ, ਪੜ੍ਹੋ, ਐਕਸਟੈਂਸ਼ਨ ਮਟੀਰੀਅਲ ਬਹੁਤ ਸਾਰਾ ਰੈਡੀਲੀ ਅਵੇਲੇਬਲ ਹੈ ਤੁਹਾਡੇ ਫੋਨ ਦੇ ਉੱਤੇ। YouTube ਤੇ ਨਾ ਰਿਲਾਏ ਕਰੋ। ਠੀਕ ਆ। ਹਾਂਜੀ, ਕਿਉਂਕਿ ਉਹ ਸਲਾਹ ਕੀਤਾ ਕਿਹੜੇ ਦੇਸ਼ ਦੀ ਹੈ ਜਿਹੜੀ ਉੱਥੇ ਚੱਲਦੀ, ਇੱਥੇ ਚੱਲਣੀ ਕਿ ਨਹੀਂ ਚੱਲਣੀ, ਉਹਦੀ ਜ਼ਮੀਨ ਦਾ ਆਪਾਂ ਨੂੰ ਕੀ ਪਤਾ ਕੀ ਸੀ। ਐਗਜ਼ੈਕਟਲੀ। ਸੋ ਲੋਕਲ ਰੈਲੇਵੈਂਟ ਐਕਸਟੈਂਸ਼ਨ ਇਨਫੋਰਮੇਸ਼ਨ ਤੇ ਰਿਲਾਏ ਕਰੋ। ਕਈ ਵਾਰੀ ਜਿਹੜੇ ਫਰਟੀਲਾਈਜ਼ਰ ਡੀਲਰ ਆ ਜਾਂ ਵੈਂਡਰ ਨੇ, ਕੋਈ ਵੀ ਚੀਜ਼ ਦਾ ਵੈਂਡਰ ਆ, ਉਹ 'ਚ ਉਹਨਾਂ ਦਾ ਆਪਣਾ ਇੰਟਰਸਟ ਆ। ਸੋ ਤੁਹਾਨੂੰ ਆਪਣੀ ਜ਼ਮੀਨ ਬਾਰੇ, ਆਪਣੇ ਪ੍ਰੋਡਕਸ਼ਨ ਸਿਸਟਮ ਬਾਰੇ ਆਪ ਸਭ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ। ਉਹਦੇ ਬੇਸਿਸ ਤੇ ਤੁਸੀਂ ਜਾਣਕਾਰੀ ਲਓ, ਉਸ ਜਾਣਕਾਰੀ ਦੇ ਮੁਤਾਬਕ ਤੁਸੀਂ ਆਪਣੀਆਂ ਪ੍ਰੈਕਟਿਸਿਸ ਨੂੰ ਇਵੈਲੂਏਟ ਕਰੋ। ਤੇ ਜ਼ਰੂਰੀ ਨਹੀਂ ਵੀ ਸਾਰੇ ਏਕੜੇ 'ਚ ਤੁਸੀਂ ਇੱਕੋ ਦਮ ਹੀ ਕਰਨੀ ਆ, ਉਹ 'ਚ ਤੁਸੀਂ ਸਪਲਿਟ ਕਰਕੇ ਵੀ ਕਰ ਸਕਦੇ। ਜੇ ਮੰਨ ਲਓ ਜੇ ਤੁਹਾਡੇ ਕੋਲ ਬਦਾਮ ਆ ਤੇ ਪਿਸਤਾ ਆ, 2 ਫਸਲਾਂ ਨੇ, ਤੁਸੀਂ ਆਪਣਾ ਸਾਲਟ ਜਿਹੜਾ ਆ ਉਹ ਸਟ੍ਰੈਟਜੀ ਡਿਵਾਈਸ ਕਰ ਸਕਦੇ ਜੇ ਕਿ ਬਦਾਮਾਂ 'ਚੋਂ ਸਾਲਟ ਕੱਢਣਾ ਆ, ਤੇ ਜੇ ਪਿਸਤਿਆਂ 'ਚ ਚਲਾ ਵੀ ਜਾਊਗਾ ਤੇ ਕੋਈ ਗੱਲ ਨਹੀਂ। ਉਹਦੇ ਵਾਸਤੇ ਤੁਸੀਂ ਰੀਚਾਰਜ ਪੌਂਡ ਜਾਂ ਕੋਈ ਇੱਦਾਂ ਦਾ ਓਪਨ ਐਕੁਆਫਰ ਰੀਚਾਰਜ ਸਿਸਟਮ ਜਾਂ ਡਰੇਨੇਜ ਪੌਂਡ, ਜੇ ਤੁਹਾਡੇ ਕੋਲ ਅਦਰਵਾਈਜ਼ ਡਰੇਨਸ ਨਹੀਂ ਹੈਗੀਆਂ ਤਾਂ ਡਰੇਨੇਜ ਪੌਂਡ ਤੁਸੀਂ ਛੋਟਾ ਜਿਹਾ ਬਣਾ ਸਕਦੇ ਜੀ। ਠੀਕ ਹੈ। ਵੀ ਜਦੋਂ ਇੱਦਾਂ ਪਾਣੀ ਆਇਆ, ਮੀਂਹ ਆਇਆ, ਉਹ 'ਚੋਂ ਡਰੇਨੇਜ ਵਾਟਰ ਜਿਹੜਾ ਆ ਉਹ 'ਚ ਇਕੱਠਾ ਕਰ ਲਿਆ, ਬਾਅਦ 'ਚ ਪਿਸਤਿਆਂ ਦੀ ਇਰੀਗੇਸ਼ਨ ਵਾਸਤੇ ਉਹਨੂੰ ਯੂਜ਼ ਕਰ ਲਿਆ, ਦਰਿਆਈ ਪਾਣੀ ਜਿਹੜਾ ਉਹ ਬਦਾਮਾਂ ਦੀ ਇਰੀਗੇਸ਼ਨ ਵਾਸਤੇ ਯੂਜ਼ ਕਰ ਲਿਆ। ਸੋ ਇੱਦਾਂ ਦੇ ਕਈ ਤਰ੍ਹਾਂ ਦੇ ਹੀਲੇ ਵਸੀਲੇ ਹੋ ਸਕਦੇ ਆ। ਉਹਦੇ ਵਿੱਚ ਤੁਸੀਂ ਆਪ ਵੀ ਜਾਣਕਾਰੀ ਲੈ ਕੇ ਤੇ ਥੋੜ੍ਹੇ ਜਿਹੇ ਸਮਾਰਟ ਬਣੋ ਤੇ ਅਵੇਅਰ ਹੋਵੋ। ਤੇ ਬਾਕੀ ਜਿੰਨੇ ਵੀ ਤੁਹਾਡੇ ਕੋਲ ਫ੍ਰੀ ਰਿਸੋਰਸਿਸ ਆ, ਜਾਂ ਹੋਰ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ, ਜਾਂ ਨਾਨ ਪ੍ਰੋਫਿਟਸ ਨੇ, ਜਾਂ ਏਜੰਸੀਆਂ ਨੇ ਜਿਹੜੀਆਂ ਖੇਤੀਬਾੜੀ ਨੂੰ ਪ੍ਰਮੋਟ ਕਰਨ ਵਾਲੀਆਂ, ਜਾਂ ਫਾਰਮਰਸ ਦੀ ਗਾਈਡੈਂਸ ਵਾਸਤੇ ਬਣੀਆਂ, ਉਹਨਾਂ ਕੋਲੋਂ ਜਾ ਕੇ ਸਾਰੀ ਜਾਣਕਾਰੀ ਲਓ। ਤੁਸੀਂ ਇਕੱਲੇ ਨਹੀਂ ਗੇ ਇਹਦੇ ਵਿੱਚ, ਹੋਰ ਤੁਹਾਡੇ ਕੋਲ ਸਪੋਰਟ ਕਰਨ ਵਾਲਾ ਸਟਰਕਚਰ ਇੱਥੇ ਇੱਕ ਖੁਸ਼ਕਿਸਮਤੀ ਵਾਲੀ ਗੱਲ ਹੈ ਵੀ ਸਾਰਾ ਉਹ ਇਨਫਰਾਸਟਰਕਚਰ ਅਵੇਲੇਬਲ ਹੈਗਾ। ਤੇ ਖੇਤੀ ਆ ਇੱਥੇ ਇਨਫੋਰਮੇਸ਼ਨ ਬੇਸਡ ਆ। ਜੇ ਤੁਹਾਡੇ ਕੋਲ ਜਾਣਕਾਰੀ ਸਹੀ ਆ ਤੇ ਤੁਸੀਂ ਸਕਸੈਸਫੁਲ ਜੇ ਤੁਹਾਡੇ ਕੋਲ ਜਾਣਕਾਰੀ ਸਹੀ ਨਹੀਂ ਤੇ ਤੁਸੀਂ ਨੁਕਸਾਨ ਹੀ ਕਰੋਗੇ। ਬਿਲਕੁਲ, ਇਹ ਚੀਜ਼ ਤਾਂ ਬਹੁਤ ਧਿਆਨ ਨਾਲ ਜਿਹੜੀ ਉਹ ਰੱਖਣ ਵਾਲੀ ਆ। ਦੂਜੇ ਨੇ ਕੀ ਕੀਤਾ, ਉਹਦਾ ਆਪਣਾ ਆ, ਉਹਦੇ ਵੱਖਰੇ ਹਾਲਾਤ ਨੇ, ਤੁਹਾਡੇ ਆਪਣੇ ਵੱਖਰੇ ਹਾਲਾਤ ਨੇ। ਕਈ ਵਾਰੀ ਇੱਦਾਂ ਲੱਗਦਾ ਵੀ ਓਵਰਵੈਲਮਿੰਗ ਆ, ਵੀ ਬਹੁਤ ਜ਼ਿਆਦਾ ਆ, ਬਟ ਆਈ ਥਿੰਕ ਸਲੋਲੀ ਬੰਦਾ ਜਿਹੜਾ ਇਸ ਚੀਜ਼ ਨੂੰ ਬਿਲਡ ਮੈਨੇਜੇਬਲ ਆ। ਜੇ ਤੁਸੀਂ ਐਜ਼ ਏ ਫੁੱਲ ਟਾਈਮ ਖੇਤੀਬਾੜੀ ਦਾ ਕੰਮ ਕਰਦੇ ਜੇ ਤੇ ਜੇ ਇਹ ਪਾਰਟ ਟਾਈਮ ਹੀ ਕਰਦੇ ਜੇ ਤੇ ਡਿਪੈਂਡਿੰਗ ਔਨ ਤੁਹਾਡੇ ਕੋਲ ਜਿਹੜੀ ਏਕੜੇਜ ਆ ਕਿੰਨੀ ਕੁ ਆ, ਉਸ ਹਿਸਾਬ ਨਾਲ ਤੁਸੀਂ ਮੈਨੇਜ ਕਰ ਸਕਦੇ, ਕਿਉਂਕਿ ਤੁਹਾਡੀ ਮਿੱਟੀ ਤਾਂ ਬਦਲ ਨਹੀਂ ਜਾਣੀ। ਉਹਨੂੰ ਤਾਂ ਤੁਹਾਨੂੰ ਸਿਰਫ ਇੱਕ ਵਾਰੀ ਪੜ੍ਹਨਾ ਪੈਣਾ ਵੀ ਹਾਂ ਵੀ ਮੇਰੀ ਸੋਇਲ ਹੈ ਕਿੱਦਾਂ ਦੀ ਆ। ਉਦੋਂ ਬਾਅਦ 'ਚ ਉਹ ਚੀਜ਼ ਤੁਹਾਡੇ ਨਾਲ ਹੀ ਰਹਿਣੀ ਆ। ਜਿੰਨੀ ਵੀ ਤੁਸੀਂ ਪ੍ਰੈਕਟਿਸਿਸ ਪੜ੍ਹੋਗੇ ਜਾਂ ਕੋਈ ਵੀ ਰੈਕਮੈਂਡੇਸ਼ਨਸ ਪੜ੍ਹੋਗੇ, ਉਹ 'ਚ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਮੇਰੇ ਵਰਕ ਕਰਨੀ ਕਿ ਨਹੀਂ ਕਰਨੀ। ਸੋ ਬਹੁਤ ਸਾਰੇ ਸੈਮੀਨਾਰਸ ਮੈਨੂੰ ਲੱਗਦਾ ਐਕਸਟੈਂਸ਼ਨ ਦੇ ਦੁਆਰਾ, ਜਿੱਦਾਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਇਹ ਵੀ ਫੀਲਡ ਡੇਜ਼ ਵਗੈਰਾ, ਮਾਹਰਾਂ ਦੇ ਨਾਲ ਜਿੱਦਾਂ ਕਿਸਾਨ ਮੇਲਿਆਂ ਦੇ ਵਿੱਚ ਮਿਲਣ ਦਾ ਮੌਕਾ ਮਿਲਦਾ ਰਹਿੰਦਾ। ਦੇਖੋ ਜੀ, ਇਹ ਸਾਰਾ ਕੰਮ ਹੈਗਾ UC ਕੋਆਪਰੇਟਿਵ ਐਕਸਟੈਂਸ਼ਨ ਦਾ। ਤੇ UC ਕੋਆਪਰੇਟਿਵ ਐਕਸਟੈਂਸ਼ਨ ਦੇ ਫੀਲਡ ਡੇਜ਼ ਸਾਰਾ ਸਾਲ ਚੱਲਦੇ ਰਹਿੰਦੇ ਕ੍ਰੌਪ ਦੇ ਬੇਸਿਸ ਤੇ। ਠੀਕ ਹੈ। ਜਾਂ ਮੈਨੇਜਮੈਂਟ ਪ੍ਰੈਕਟਿਸਿਸ ਦੇ ਬੇਸਿਸ ਤੇ ਉਹਨਾਂ ਦੀਆਂ ਕਾਨਫਰੰਸਿਸ ਵੀ ਕੋਈ ਨਾ ਕੋਈ ਆਈ ਰਹਿੰਦੀ ਹੈ। ਜੇ ਹੋਰ ਨਹੀਂ ਕੁਛ ਵੀ ਤੁਸੀਂ ਐਜ਼ ਏ ਗਰੋਅਰ ਟਾਈਮ ਕੱਢ ਸਕਦੇ ਤੇ ਉਹਨਾਂ ਦੇ ਆਫਿਸ 'ਚ ਜਾਓ ਤੇ ਘੱਟੋ ਘੱਟ ਜਿਹੜਾ ਉੱਥੇ ਪਬਲਿਸ਼ਡ ਲਿਟਰੇਚਰ ਆ ਜਾਂ ਪ੍ਰੈਕਟਿਸਿਸ ਆ, ਕੁਛ ਵੀ ਜੋ ਲਿਖਿਆ ਉੱਥੇ ਛਪਿਆ ਪਿਆ ਆ, ਉਹ ਲੈ ਕੇ ਆ ਜਾਓ। ਜੇ ਇੰਗਲਿਸ਼ 'ਚ ਆ ਤੁਹਾਨੂੰ ਇੰਗਲਿਸ਼ ਨਹੀਂ ਸਮਝ ਆਉਂਦੀ, ਘਰ 'ਚ ਕਿਸੇ ਮੈਂਬਰ ਨੂੰ ਆਉਂਦੀ ਹੋਊਗੀ, ਨਹੀਂ ਤੇ ਕਈ ਰਿਸੋਰਸਿਸ ਤਾਂ ਇਦਾਂ ਦੇ ਆ ਵੀ ਜਿਹੜੇ ਪੰਜਾਬੀ 'ਚ ਵੀ ਅਵੇਲੇਬਲ ਨੇ। ਨਹੀਂ ਤੇ ਫਿਰ ਗੂਗਲ ਟਰਾਂਸਲੇਟਰ ਤਾਂ ਹੈ ਹੀ ਆ। ਹਾਂ, ਨਹੀਂ ਬਿਲਕੁਲ ਜੀ। ਸੋ ਫਾਇਦਾ ਲਓ ਜੀ, ਤੁਹਾਡੇ ਲਾਗੇ ਕਿੰਨੇ ਮਾਹਰ ਨੇ, ਕਿੰਨੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਅੱਜ ਡਾਕਟਰ ਰਿਆੜ ਨੇ ਆਪਾਂ ਨੂੰ ਦੇਖੋ ਕਿੰਨੇ ਵਧੀਆ ਢੰਗ ਦੇ ਨਾਲ ਕੈਲੀਫੋਰਨੀਆ ਦੀ ਸੋਇਲ ਦੇ ਵਿੱਚ ਸੈਲੈਨਿਟੀ ਦੇ ਬਾਰੇ ਜਿਹੜਾ ਦੱਸਿਆ, ਇਰੀਗੇਸ਼ਨ, ਡਰੇਨੇਜ, ਫਰਟੀਲਾਈਜ਼ਰ ਦੀ ਵਰਤੋਂ ਕਿੱਦਾਂ ਕਰਕੇ ਆਪਾਂ ਕਰ ਸਕਦੇ ਹਾਂ। ਦੈਨ ਆਪਾਂ ਨੂੰ ਉਹ ਵੀ ਦੱਸਿਆ ਵੀ ਇੱਕ ਸਿਸਟਮ ਆਲਰੇਡੀ ਚੱਲ ਰਿਹਾ, ਆਪਾਂ ਤੋਂ ਕੁਛ ਸਿੱਖ ਵੀ ਲਈਏ। ਸੋ ਆਪਾਂ ਜੇ ਇਹੀ ਸਿਸਟਮ ਪੰਜਾਬ ਦੇ ਨਾਲ ਕੰਪੇਅਰ ਕਰਨਾ ਹੋਵੇ, ਉੱਥੇ ਸੈਲੈਨਿਟੀ ਦਾ ਕਿੱਦਾਂ ਆ, ਉਹ ਉੱਥੇ ਬੈਟਰ ਆ ਕਿੱਦਾਂ ਆ ਉੱਥੇ? ਸੋ ਦੇਖੋ, ਮਾਝੇ ਦੇ ਵਿੱਚ ਤੇ ਸੈਲੈਨਿਟੀ ਦੀ ਪ੍ਰੋਬਲਮ ਨਹੀਂ ਸੀ ਹੈਗੀ। ਸੇਮ ਦੀ ਪ੍ਰੋਬਲਮ ਕੁਛ ਏਰੀਆਜ਼ 'ਚ ਸੀਗੀ। ਸੋ ਜਦੋਂ ਸੇਮ ਨਾਲੀਆਂ ਬਣੀਆਂ ਤੇ ਵਾਟਰ ਲੌਗਿੰਗ ਜਿਹੜੀ ਆ ਜਦੋਂ ਡਰੇਨ ਹੋ ਗਈ ਤੇ ਉਸ ਤੋਂ ਬਾਅਦ 'ਚ ਜਦੋਂ ਫਿਰ ਝੋਨਾ ਲੱਗਣ ਲੱਗ ਗਿਆ ਤੇ ਝੋਨੇ ਦੀ ਕੰਜ਼ੰਪਟਿਵ ਯੂਜ਼ ਜਿਹੜੀ ਆ, ਵਾਟਰ ਰਿਕੁਆਇਰਮੈਂਟ ਉੱਦਾਂ ਬਹੁਤ ਜ਼ਿਆਦਾ ਆ।
ਤੇ ਉਹਦੇ ਕਰਕੇ ਫਿਰ ਪਾਣੀ ਜਿਹੜਾ ਸਰਫੇਸ ਦੇ ਉੱਤੇ ਤੁਰਿਆ ਫਿਰਦਾ ਸੀਗਾ ਉਹ ਥੱਲੇ ਜਾਣਾ ਸ਼ੁਰੂ ਹੋ ਗਿਆ। ਸੋ ਦੂਜੇ ਪਾਸੇ ਨੂੰ ਬੈਲੈਂਸ ਸ਼ਿਫਟ ਹੋ ਗਿਆ। ਮਾਲਵੇ ਦੇ ਵਿੱਚ ਕਿਉਂਕਿ ਜ਼ਮੀਨੀ ਪਾਣੀ ਜਿਹੜਾ ਉਹ ਖਾਰਾ ਆ ਤੇ ਉੱਥੇ ਜਿਹੜੀਆਂ ਨਹਿਰਾਂ ਨਿਕਲੀਆਂ ਸਰਹੰਦ ਫੀਡਰ ਜਾਂ ਜਿਹੜੀਆਂ ਦੂਜੇ ਪਾਸਿਓਂ ਹਰੀਕੇ ਤੋਂ, ਸੋ ਇਹਨਾਂ ਨੇ ਸਾਰੇ ਮਾਲਵੇ 'ਚ ਪਾਣੀ ਪਹੁੰਚਾਇਆ। ਸੋ ਉਹ ਇੰਨੇ ਸਾਲ, ਦਹਾਕੇ ਕਹਿ ਲਓ, 50 ਸਾਲ ਜਿਹੜੇ ਆ ਇੰਡੀਪੈਂਡੈਂਸ ਤੋਂ ਬਾਅਦ ਜਾਂ ਜਦੋਂ ਦੀਆਂ ਉਹ ਨਹਿਰਾਂ ਚੱਲੀਆਂ ਪ੍ਰੀ ਇੰਡੀਪੈਂਡੈਂਸ, ਉਹ ਸਾਰਾ ਉੱਤੋਂ ਪਾਣੀ ਸਰਫੇਸ ਵਾਟਰ ਜਾਂਦਾ ਰਿਹਾ। ਉਹਦੇ ਕਰਕੇ ਜਿਹੜਾ ਜ਼ਮੀਨਦੋਜ਼ ਪਾਣੀ ਆ, ਗਰਾਊਂਡ ਵਾਟਰ ਉਹਨਾਂ ਦਾ ਉੱਪਰ ਆਈ ਗਿਆ ਤੇ ਉਹਨਾਂ ਨੇ ਵਰਤਿਆ ਨਹੀਂ ਜਦ ਤੱਕ ਫਿਰ ਮੁੜ ਕੇ ਝੋਨਾ ਲੱਗਣਾ ਨਹੀਂ ਸ਼ੁਰੂ ਹੋਇਆ ਜਾਂ ਜਦੋਂ ਸੇਮ ਨਹੀਂ ਆਈ। ਜਦੋਂ ਸੇਮ ਆਈ ਉੱਥੇ ਦੁਬਾਰਾ ਉਹ ਕਿਉਂਕਿ ਪਾਣੀ ਜਾਈ ਗਿਆ, ਵਿੱਚੋਂ ਨਿਕਲਿਆ ਨਹੀਂ, ਕੱਢਿਆ ਇਸ ਕਰਕੇ ਨਹੀਂ ਕਿਉਂਕਿ ਉਹ ਖਾਰਾ ਸੀਗਾ। ਫਿਰ ਜਦੋਂ ਖਾਰਾ ਪਾਣੀ ਉੱਪਰ ਆ ਗਿਆ ਜਾਂ ਉਹਨੂੰ ਮਿਕਸ ਕਰਨ ਦੀਆਂ ਵੀ ਰਿਕਮੈਂਡੇਸ਼ਨਸ ਆ ਗਈਆਂ ਵੀ ਇੱਕ ਪਾਣੀ ਥੱਲੇ ਵਾਲਾ ਖਾਰੇ ਪਾਣੀ ਨਾਲ ਲਾ ਲਓ, ਅਗਲਾ ਪਾਣੀ ਜਿਹੜਾ ਉਹ ਨਹਿਰ ਦਾ ਲਾ ਲਓ ਜੇ ਅਵੇਲੇਬਲ ਹੈਗਾ, ਤਾਂ ਕਿ ਜਾਂ ਜਿਹੜੀ ਫਸਲ ਦੀ ਸਟੇਜ ਜ਼ਿਆਦਾ ਸੈਂਸਿਟਿਵ ਆ ਸਾਲਟਸ ਤੇ, ਉਦੋਂ ਚੰਗਾ ਪਾਣੀ ਲਾਓ, ਬਾਅਦ 'ਚ ਇੱਕ ਅੱਧਾ ਪਾਣੀ ਵਿੱਚ, ਤਾਂ ਕਿ ਦੋਨਾਂ ਪਾਣੀਆਂ ਦੀ ਬਰਾਬਰ ਵਰਤੋਂ ਹੁੰਦੀ ਰਹੇ। ਪਰ ਉਹ ਪ੍ਰੋਬਲਮ ਜਦੋਂ ਡਰੇਨਸ ਦੁਬਾਰਾ ਬਣੀਆਂ, ਕੱਢਿਆ ਪਾਣੀ ਉਹ ਪੰਪ ਕਰਕੇ ਤੇ ਆ ਜਾ ਕੇ ਉਹ ਪਾਣੀ ਨਹੀਂ ਤਾਂ ਫਿਰ ਸਮੁੰਦਰ 'ਚ ਹੀ ਜਾਣਾ ਨਾ। ਤੇ ਉਹ ਫਿਰ ਦਰਿਆ ਦਾ ਪਾਣੀ ਸਾਫ਼ ਜਿਹੜਾ ਆ ਉਹ ਆ ਰਿਹਾ ਤੇ ਡਰੇਨ ਵੀ ਤਾਂ ਹੋਣਾ ਚਾਹੀਦਾ। ਸੋ ਡਰੇਨੇਜ ਸਿਸਟਮ ਉੱਥੇ ਸੀਗਾ ਕਿਉਂਕਿ ਡਰੇਨਸ ਹਰ ਇਲਾਕੇ ਦੇ ਵਿੱਚ ਸੀਗੀਆਂ। ਉਹ ਇਹ ਆ ਵੀ ਜਾਂਦੀਆਂ ਫਿਰ ਮੁੜ ਕੇ ਕਿਸੇ ਨਾ ਕਿਸੇ ਸਟੇਜ ਤੇ ਦਰਿਆ 'ਚ ਹੀ ਪੈਣੀਆਂ ਤੇ ਦਰਿਆ ਨੇ ਫਿਰ ਉਹ ਇੰਡਸ ਰਿਵਰ ਸਿਸਟਮ ਜਿਹੜਾ ਆਪਣਾ ਪੰਜਾਂ ਦਰਿਆਵਾਂ ਦਾ ਸਿਸਟਮ ਪਾਕਿਸਤਾਨ ਥਾਣੀ ਤੇ ਰੇਗਿਸਤਾਨਾਂ ਥਾਣੀ ਹੋ ਕੇ ਆ ਜਾ ਕੇ ਤੇ ਅਰਬ ਸਾਗਰ ਤੱਕ ਪਹੁੰਚਣਾ। ਸੋ ਉੱਤੋਂ ਫਿਰ ਪਾਣੀ ਸਾਫ਼ ਹੋ ਕੇ ਚੰਗਾ ਸਾਫ਼ ਪਾਣੀ ਜਿਹੜਾ ਹਿਮਾਲਿਆ ਤੋਂ ਆਉਣਾ ਤੇ ਉਹਦੇ ਨਾਲ ਜਿਹੜੀ ਉੱਥੇ ਖੇਤੀ ਚੱਲਦੀ ਰਹੀ। ਸੋ ਠੀਕ ਆ, ਉੱਥੇ ਮੈਨੇਜ ਕਰਨ ਦੀ ਲੋੜ ਆ ਵੀ ਓਵਰਡਰਾ ਨਾ ਕੀਤਾ ਜਾਵੇ। ਇੱਥੇ ਵੀ ਉਹ ਪ੍ਰੋਬਲਮ ਹੈ ਵੀ ਗਰਾਊਂਡ ਵਾਟਰ ਨੂੰ ਓਵਰਡਰਾ ਨਾ ਕੀਤਾ ਜਾਵੇ। ਤੇ ਉੱਦਾਂ ਪਾਣੀ ਦੇ ਪੱਖੋਂ, ਮੌਨਸੂਨ ਦੇ ਪੱਖੋਂ ਸਿਚੁਏਸ਼ਨ ਉੱਥੇ ਥੋੜ੍ਹੀ ਜਿਹੀ ਬੈਟਰ ਹੈ ਕਿਉਂਕਿ ਉੱਥੇ ਗਰਮੀਆਂ 'ਚ ਵੀ ਮੀਂਹ ਪੈ ਜਾਂਦਾ। ਪਿਛਲੇ ਸਾਲ ਤਾਂ ਸੁੱਖ ਨਾਲ ਕਾਫੀ ਪੈ ਗਿਆ। ਸੋ ਉਹ ਅਪਰੋਚਿਸ ਜਿਹੜੀਆਂ ਆ ਰੀਜਨਲ ਐਕੁਇਫਰ ਰੀਚਾਰਜ ਵਾਲੀਆਂ ਉੱਥੇ ਵੀ ਯੂਜ਼ ਕੀਤੀਆਂ ਜਾ ਸਕਦੀਆਂ, ਇੱਥੇ ਵੀ ਕੀਤੀਆਂ ਜਾ ਸਕਦੀਆਂ। ਬਹੁਤ ਸ਼ੁਕਰੀਆ ਡਾਕਟਰ ਰਿਆੜ, ਤੇ ਮਿਲਦੇ ਆਪਾਂ ਅਗਲੀ ਵਾਰ ਹੋਰ ਜਿਹੜੇ ਆ ਵੱਖਰੇ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਬੜੀ ਮਿਹਰਬਾਨੀ ਸਮਾਂ ਕੱਢਣ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਇਹ ਸਨ ਡਾਕਟਰ ਰਣਜੀਤ ਰਿਆੜ, ਜਿਹੜੇ ਕਿ ਆਪਣੇ ਨਾਲ ਜੁੜੇ ਫਰੈਜ਼ਨੋ ਸਟੇਟ ਤੋਂ। ਆਪਣੇ ਨਾਲ ਹਰ ਵਾਰੀ ਇਹ ਜਿਹੜੇ ਜੁੜਦੇ ਨੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ। ਅੱਜ ਸੈਲੈਨਿਟੀ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਆ। ਹੁਣ ਇੱਥੇ ਪ੍ਰੋਗਰਾਮ ਦੀ